ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਦਾ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ। ਸੋ ਨਾਲ ਜੋੜਦੇ ਹਾਂ ਪੁਨੀਆ ਜੀ ਨੂੰ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ JNK ਦੇ ਜਿਹੜੇ ਸਾਬਕਾ ਰਾਜਪਾਲ ਹੋਏ ਨੇ ਮਲਿਕ ਹੁਣੀ ਇਹ ਆਮ ਤੌਰ ਤੇ ਸਿੱਖਾਂ ਨੂੰ ਲੈ ਕੇ, ਪੰਜਾਬੀਆਂ ਨੂੰ ਲੈ ਕੇ ਵੀ ਬਹੁਤ ਚੰਗੀਆਂ ਟਿੱਪਣੀਆਂ ਕਰਦੇ ਨੇ। ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਟਿੱਪਣੀਆਂ ਇਹਨਾਂ ਦੀਆਂ ਸਾਹਮਣੇ ਆਈਆਂ ਸਨ ਮਲਿਕ ਹੁਣਾਂ ਦੀਆਂ। ਤੇ ਹੁਣ ਕਹਿੰਦੇ ਇਹਨਾਂ ਦੇ ਖਿਲਾਫ CBI ਦੀ ਚਾਰਜ ਸ਼ੀਟ ਹੈ ਜੀ ਤੇ 2200 ਕਰੋੜ ਰੁਪਏ ਦੀ ਗੜਬੜੀ ਦਾ ਕੋਈ ਮਾਮਲਾ ਹੈ। ਪਾਇਓ ਚਾਨਣਾ ਜੀ। ਹਾਂਜੀ, ਇਹ ਗਵਰਨਰ ਸਤਿਆਪਾਲ ਮਲਿਕ ਨੇ ਜਿਹੜੇ ਕਿ ਗਵਰਨਰ ਰਹੇ ਹੈਗੇ ਜੰਮੂ ਕਸ਼ਮੀਰ ਦੇ, ਗੋਆ ਦੇ, ਮੇਘਾਲਿਆ ਦੇ। ਮੰਨਿਆ ਜਾਂਦਾ ਹੈਗਾ ਕਿ ਇਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਇੱਕ ਵਧੀਆ ਸਟੈਂਡ ਲਿਆ ਸੀ। ਸਰਕਾਰ 'ਚ ਹੁੰਦਿਆਂ ਵੀ ਇਹਨਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ। ਇਹਨਾਂ ਨੇ ਦੱਸਿਆ ਸੀਗਾ ਕਿ ਜਿਹੜੇ ਇਹ ਕੌਮਾਂ ਹੈਗੀਆਂ, ਜਿਹੜੇ ਲੰਬੇ ਸੰਘਰਸ਼ ਚਲਾਉਂਦੀਆਂ ਹੈਗੀਆਂ, ਇਹਨਾਂ ਨਾਲ ਲੜਨ ਭਿੜਨ ਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਇੰਦਰਾ ਗਾਂਧੀ ਦਾ ਐਗਜ਼ਾਮਪਲ ਵੀ ਦਿੱਤਾ ਸੀਗਾ ਤੇ ਕਿਹਾ ਸੀ, ਮੋਦੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਇਵਨ ਨਰਿੰਦਰ ਮੋਦੀ ਨੂੰ ਮਿਲ ਕੇ ਵੀ ਆਏ ਸੀ। ਕਿਹਾ ਸੀਗਾ ਕਿ ਕਿਸਾਨਾਂ ਦਾ ਤੇ ਸਿੱਖਾਂ ਦਾ ਜਿਹੜਾ ਇਹ ਮੁੱਦਾ ਹੈਗਾ, ਇਹ ਜਾਇਜ਼ ਹੈਗਾ, ਉਹਨਾਂ ਦੀ ਗੱਲ ਸੁਣਨੀ ਚਾਹੀਦੀ। ਸਿੱਖਾਂ ਨਾਲ ਵੈਰ ਪਾ ਕੇ, ਜੱਟਾਂ ਨਾਲ ਵੈਰ ਪਾ ਕੇ ਕੁਝ ਬਣਨਾ ਨਹੀਂ। ਤੇ ਇਹ ਆਪ ਜਾਟ ਨੇ ਜੀ, ਪੱਛਮ ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ ਤੇ ਇਹਨੇ ਆਪਣੀ ਬਰਾਦਰੀ ਦਾ ਪੱਖ ਰੱਖਦਿਆਂ ਇਹ ਗੱਲ ਰੱਖੀ ਸੀ। ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਦੱਸਦੇ ਹੁੰਦੇ ਆ ਜਾਂ ਆਮ ਤੌਰ ਤੇ ਕਹਿੰਦੇ ਆ ਕਿ ਮੈਂ ਕਿਸਾਨਾਂ ਦਾ ਪੁੱਤ ਹਾਂ, ਤਾਂ ਕਿਸਾਨ ਜਿਹੜਾ ਹਿੱਤ ਹੈ ਉਹ ਮੇਰੇ ਲਈ ਪਹਿਲਾ ਹੈਗਾ। ਇਹਨਾਂ ਦੀ ਜਿਹੜੀ ਸਿਆਸਤ ਜਿੰਨੀ ਵੀ ਰਹੀ ਹੈ ਗੁਰਪ੍ਰੀਤ ਜੀ, ਉਹ ਇਮਾਨਦਾਰ ਆਗੂ ਦੇ ਤੌਰ ਤੇ ਰਹੀ ਹੈ। ਇਹਨਾਂ ਨੇ ਕੋਈ ਪੈਸਾ ਵੈਸਾ ਨਹੀਂ ਕਮਾਇਆ। ਅੱਜ ਵੀ ਏਡੇ ਵੱਡੇ ਅਹੁਦਿਆਂ ਤੋਂ ਬੈਠਣ ਤੋਂ ਬਾਅਦ ਵੀ ਮਤਲਬ ਇਹ ਕੈਬਨਿਟ ਮੰਤਰੀ ਤੱਕ ਵੀ ਰਹੇ ਨੇ, ਕਈ ਸਰਕਾਰਾਂ 'ਚ ਕੈਬਨਿਟ ਮੰਤਰੀ ਰਹੇ ਹੈ, ਕਿਆ ਗਵਰਨਰ ਰਹਿ ਚੁੱਕੇ ਨੇ ਤੇ ਦਿੱਲੀ 'ਚ ਅੱਜ ਵੀ ਕਿਰਾਏ ਦੇ ਘਰ 'ਚ ਬੈਠੇ ਨੇ। ਇਹਨਾਂ ਨੇ ਮਤਲਬ ਉਸ ਹਿਸਾਬ ਨਾਲ ਕੁਝ ਜੋੜਿਆ ਜਾੜਿਆ ਨਹੀਂ। ਤੇ ਹੁਣ ਇਹਨਾਂ ਨੇ 2021 'ਚ ਇੱਕ ਸਟੇਟਮੈਂਟ ਦਿੱਤੀ ਸੀ ਜਦੋਂ ਇਹ ਗਵਰਨਰਸ਼ਿਪ ਤੋਂ ਰਿਟਾਇਰ ਹੋ ਗਏ ਸੀਗੇ। ਇਹਨਾਂ ਨੇ ਕਿਹਾ ਸੀਗਾ ਕਿ ਜਦੋਂ ਇਹ ਜੰਮੂ ਕਸ਼ਮੀਰ ਦੇ ਵਿੱਚ ਸੀਗੇ ਤੇ ਜੰਮੂ ਕਸ਼ਮੀਰ ਦੇ ਵਿੱਚ ਮੌਕੇ ਦੀ ਹੁਕੂਮਤ ਨੇ, ਕੇਂਦਰ ਸਰਕਾਰ ਨੇ ਧਾਰਾ 370 ਹਟਾ ਕੇ ਉੱਥੇ ਗਵਰਨਰ ਰਾਜ ਲਿਆਤਾ ਸੀਗਾ ਤੇ ਮੇਰੇ ਹੱਥ ਚੀਜ਼ਾਂ ਆ ਗਈਆਂ ਸੀਗੀਆਂ। ਉਦੋਂ ਕਹਿੰਦੇ ਕਿ ਜਿਹੜੇ ਵੱਡੇ ਕਾਰਪੋਰੇਟ ਸੀਗੇ ਇੰਡੀਆ ਦੇ, ਉੱਥੇ ਜ਼ਮੀਨਾਂ ਹੜਪਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਮੈਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀਗੀ। ਉਸ ਤੋਂ ਬਾਅਦ ਹੀ ਇੱਕ ਖਲਬਲੀ ਮਚ ਗਈ ਸੀਗੀ ਪੂਰੇ ਇੰਡੀਅਨ ਮੀਡੀਆ 'ਚ। ਉਸ ਤੋਂ ਬਾਅਦ ਹੀ ਦੱਸਿਆ ਜਾ ਰਿਹਾ ਹੈਗਾ ਕਿ CBI ਨੇ ਉਹਨਾਂ ਦੇ ਜਿਹੜਾ ਕੀਰੂ ਹਾਈਡਰੋ ਪਾਵਰ ਪ੍ਰੋਜੈਕਟ ਸੀਗਾ ਉਹਦੇ ਨਾਲ ਰਿਲੇਟਡ ਕਰਪਸ਼ਨ ਨਾਲ ਜੋੜ ਕੇ 2200 ਕਰੋੜ ਰੁਪਏ ਦਾ ਕਰਪਸ਼ਨ ਹੋਇਆਗਾ ਜੀ। ਜਿਹੜਾ ਕੰਟਰੈਕਟ ਹੈ ਉਹਦੇ 'ਚ ਗੜਬੜੀ ਹੈ ਤੇ ਇਹਨਾਂ ਦੇ ਉਲਟਾ FIR ਦਰਜ ਕੀਤੀ ਹੈਗੀ ਆ। 2024 'ਚ ਇਹਨਾਂ ਦੇ ਟਿਕਾਣਿਆਂ ਤੇ CBI ਰੇਡ ਵੀ ਕਰ ਚੁੱਕੀ ਹੈ, ਪਰ ਕੁਝ ਮਿਲਿਆ ਨਹੀਂ ਸੀਗਾ। ਹੁਣ ਉਹਨਾਂ ਨੇ ਚਾਰਜ ਸ਼ੀਟ ਦਾਖਲ ਕੀਤੀ ਹੈ। ਪਰ ਅੱਜ ਦੇ ਟਾਈਮ ਸਤਿਆਪਾਲ ਮਲਿਕ ਇੰਨੇ ਜ਼ਿਆਦਾ ਬਜ਼ੁਰਗ ਹੋ ਚੁੱਕੇ ਨੇ, ਉਹ ਤਾਂ ਹਸਪਤਾਲ 'ਚ ਭਰਤੀ ਨੇ, ਬਿਮਾਰ ਨੇ। ਮੈਨੂੰ ਲੱਗਦਾ ਵਾ ਕਿ ਮੌਕੇ ਤੇ ਉਹਨਾਂ ਨੂੰ ਇਸ ਕਰਕੇ ਅਟੈਕ ਕੀਤਾ ਗਿਆ ਹੈਗਾ ਜਦੋਂ ਇਹ ਮੌਕੇ ਦੀ ਹੁਕੂਮਤ ਨੇ ਆਪਰੇਸ਼ਨ ਸੰਦੂਰ ਚਲਾਇਆ। ਉਸ ਟਾਈਮ ਸਤਿਆਪਾਲ ਮਲਿਕ ਕ੍ਰਿਟੀਕਲ ਸੀਗੇ। ਉਹਨਾਂ ਨੇ, ਤੁਸੀਂ ਯਾਦ ਕਰੋ, ਜਿਹੜਾ ਪੁਲਵਾਮਾ ਅਟੈਕ ਸੀਗਾ, ਕਿਉਂਕਿ ਉਸ ਟਾਈਮ ਉਹ ਜੰਮੂ ਕਸ਼ਮੀਰ ਦੇ ਗਵਰਨਰ ਸੀਗੇ, ਉਦੋਂ ਵੀ ਉਹਨਾਂ ਨੇ ਆਵਾਜ਼ ਚੁੱਕੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਜਦ ਜਿਹੜੀ ਜੰਮੂ ਕਸ਼ਮੀਰ ਦੀ ਇੰਟੈਲੀਜੈਂਸ, ਮੇਰੀ ਖੁਦ ਦੀ ਇੰਟੈਲੀਜੈਂਸ ਇਹ ਕਹਿ ਰਹੀ ਸੀਗੀ ਕਿ ਤੁਸੀਂ ਕਾਨਵਾਈ ਨੂੰ 에ਅਰਲਿਫਟ ਕਰਾਓ, ਫਿਰ ਤੁਸੀਂ ਬਾਏ ਰੋਡ ਲੈ ਕੇ ਕਿਉਂ ਗਏ? ਇਹ ਗੱਲ ਉਹਨਾਂ ਨੇ ਆਖੀ ਸੀਗੀ। ਉਹਨਾਂ ਨੇ ਆਪ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਫੋਨ ਕਰਕੇ ਕਿਹਾ ਸੀਗਾ ਕਿ ਜਿਹੜਾ 에ਅਰਲਿਫਟ ਕਰਾਣਾ ਜਾਣਾ ਚਾਹੀਦਾ ਕਾਨਵਾਈ, ਪਰ ਉਹ ਬਾਈ ਰੋਡ ਗਿਆ। ਇਸ ਕਰਕੇ ਮੈਨੂੰ ਲੱਗਦਾ ਵਾ ਕਿ ਉਸ ਟਾਈਮ ਤੋਂ ਹੀ ਪੁਲਵਾਮਾ ਜਿਹੜਾ ਅਟੈਕ ਸੀਗਾ, ਕਿਸਾਨ ਅੰਦੋਲਨ ਜਿਹੜਾ ਹੋਇਆ ਸੀ, ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੇ ਟਾਰਗੇਟ ਤੇ ਸਤਿਆਪਾਲ ਮਲਿਕ ਆ ਗਏ ਸੀਗੇ। ਹੁਣ ਆਪਰੇਸ਼ਨ ਸੰਦੂਰ ਤੇ ਵੀ ਬਹੁਤ ਜਾਇਜ਼ ਸਵਾਲ ਸਤਿਆਪਾਲ ਮਲਿਕ ਹੋਰਾਂ ਨੇ ਚੁੱਕੇ ਸੀਗੇ। ਉਸ ਤੋਂ ਬਾਅਦ ਹੀ ਮੈਨੂੰ ਲੱਗਦਾ ਗਾ ਕਿ ਹੁਣ ਉਹਨਾਂ ਨੇ ਇਹਨਾਂ ਦੇ ਪਿੱਛੇ ਦੁਬਾਰੇ ਤੋਂ CBI ਛੱਡ ਦਿੱਤੀ ਹੈਗੀ ਆ, ਪਰ ਉਹਦੇ ਨਾਲ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਜੀ। ਮੈਂ ਜਿਵੇਂ ਦੱਸਿਆ ਕਿ ਮੈਂ ਆਪ ਇਹਨਾਂ ਦੇ ਘਰੇ ਵੀ ਜਾ ਕੇ ਆਇਆਗਾ, ਇਹਨਾਂ ਦਾ ਇੰਟਰਵਿਊ ਵੀ ਕੀਤਾ ਹੈਗਾ। ਇਹਨਾਂ ਦੀ ਜਿਹੜੀ ਪਿਛਲੀ ਸਿਆਸਤ ਹੈ ਉਹ ਵੀ ਮੈਂ ਸਾਰੀ ਫਰੋਲੀ ਹੈਗੀ ਆ। ਇੱਥੇ ਹੜ ਜੇਲ੍ਹ 'ਚ ਵੀ ਰਹੇ ਨੇ ਐਮਰਜੈਂਸੀ ਦੇ ਦੌਰਾਨ, ਇੰਦਰਾ ਗਾਂਧੀ ਦੇ ਦੌਰਾਨ। ਉਸ ਤੋਂ ਬਾਅਦ ਦਾ ਵੀ ਮੈਂ ਸਾਰਾ ਇਹਨਾਂ ਦਾ ਟਰੈਕ ਰਿਕਾਰਡ ਕੀਤਾ। ਈਵਨ ਮੈਂ ਇਹਨਾਂ ਦਾ ਜਿਹੜਾ ਡਾਕੂਮੈਂਟੇਸ਼ਨ ਹੈ, ਉਹ ਜਦੋਂ ਇਹ ਸਟੂਡੈਂਟ ਲੀਡਰ ਹੁੰਦੇ ਸੀਗੇ ਪੱਛਮ ਉੱਤਰ ਪ੍ਰਦੇਸ਼ 'ਚ, ਮੇਰਠ 'ਚ ਹੁੰਦੇ ਸੀਗੇ, ਬਹੁਤ ਵੱਡੇ ਸਟੂਡੈਂਟ ਲੀਡਰ ਹੁੰਦੇ ਸੀਗੇ, ਪੂਰੇ ਮੁਲਕ ਭਰ 'ਚ ਇਹਨਾਂ ਦੀ ਪਛਾਣ ਸੀਗੀ।
ਉਸ ਟਾਈਮ ਜੀ ਦਾ ਮੈਂ ਇਹਨਾਂ ਦਾ ਚੀਜ਼ਾਂ ਇਕੱਠੀਆਂ ਕਰ ਰਿਹਾ ਹੈਗਾ। ਮੈਨੂੰ ਲੱਗਦਾ ਹੈਗਾ ਕਿ ਨਿਕਲਣਾ ਕੁਛ ਨਹੀਂ, ਅੱਜ ਵੀ ਅਗਲਾ ਕਿਰਾਏ ਦੇ ਘਰ 'ਚ ਬੈਠਾ ਹੈਗਾ। ਤੁਸੀਂ ਨਾ ਇਹਨੇ ਕੋਈ ਜ਼ਮੀਨਾਂ ਬਣਾਈਆਂ, ਨਾ ਪ੍ਰਾਪਰਟੀਆਂ ਬਣਾਈਆਂ, ਨਾ ਕਰੋੜਾਂ ਖਰਬਾਂ ਬਣਾਏ। ਫਿਰ ਮਤਲਬ ਜੇ ਜੀ ਸੀਬੀਆਈ ਕੋਈ ਕਾਰਵਾਈ ਵੀ ਕਰੂਗੀ ਤਾਂ ਕਿਸ ਚੀਜ਼ ਤੇ ਕਰੂਗੀ, ਇਹ ਮੇਰੇ ਤਾਂ ਸਮਝ ਆ ਨਹੀਂ ਰਿਹਾ। ਮੈਨੂੰ ਲੱਗਦਾ ਹੈਗਾ ਕਿ ਇਹ ਮੀਡੀਆ 'ਚ ਇਹ ਦਿਖਾਉਣ ਵਾਸਤੇ ਹੈਗਾ, ਦੇਖੋ ਦੇਖੋ ਸੀਬੀਆਈ ਨੇ ਸੱਤਿਆਪਾਲ ਮਲਿਕ ਤੇ ਕੇਸ ਕਰਤਾ। ਪਰ ਅਸਲ 'ਚ ਦਿੱਕਤ ਇਹੀ ਹੈ, ਆਪਰੇਸ਼ਨ ਸੰਦੂਰ ਤੇ ਇਹਨਾਂ ਨੇ ਸਵਾਲ ਚੁੱਕੇ, ਪੁਲਵਾਮਾ ਤੇ ਸਵਾਲ ਚੁੱਕੇ, ਤੇ ਕਿਸਾਨ ਅੰਦੋਲਨ ਦੌਰਾਨ ਮੋਦੀ ਨੂੰ ਚੰਗੀ ਹਦਾਇਤ ਦਿੱਤੀ। ਇਹਨਾਂ ਦਾ ਹੂੰ ਤੁਸੀਂ ਸਿੱਧੂ ਮੂਸੇਵਾਲੇ ਦਾ ਉਹ ਗਾਣਾ ਸੁਣਿਆ ਹੋਊਗਾ ਨਾ, ਉਹਦੇ 'ਚ ਅੱਗੇ ਸੱਤਿਆਪਾਲ ਮਲਿਕ ਦੀ ਆਵਾਜ਼ ਹੈਗੀ ਆ ਕਿ ਪੰਜਾਬ ਮਹਿੰਦਰਾ ਸੌਂਗ ਗਾਂਧੀ, ਹਾਂ ਜੀ ਮਹਿੰਦਰਾ ਗਾਂਧੀ ਨੂੰ ਦੱਸਦਾ ਸੀਗਾ ਇਹ ਕੌਮਾਂ ਨਾਲ ਪੰਗਾ ਨਹੀਂ ਲਈਦਾ। ਜੀ ਜੀ ਹਾਂਜੀ ਸੋ ਸਾਰੀਆਂ ਗੱਲਾਂ ਨੇ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਬਿਲਕੁਲ ਇਹਨਾਂ ਦੇ ਵਿਪਰੀਤ ਹੈ। ਗੱਲ ਪੀਐਮ ਸਾਹਿਬ ਦੀ ਕਰਦੇ ਆ। ਅੱਜ ਉਹਨਾਂ ਨੇ ਬੋਲਦਿਆਂ ਇੱਥੋਂ ਤੱਕ ਕਹਿਤਾ, ਕਹਿੰਦੇ ਮੇਰੀਆਂ ਤਾਂ ਰਗਾਂ 'ਚ ਖੂਨ ਨਹੀਂ, ਗਰਮ ਸੰਧੂਰ ਦੌੜਦਾ ਹੈ। ਤੇ ਕਹਿੰਦੇ ਵੀ ਸਾਡੀ ਫੌਜ ਨੇ ਪਾਕਿਸਤਾਨ ਦੇ ਨੂੰ ਗੋਡਿਆਂ ਤੇ ਲਿਆਤਾ ਸੀ, ਇੱਕ ਵਾਰੀ ਕਹਿ ਲਈਏ ਵੀ ਝੁਕਾ ਲਿਆ ਸੀ। ਇਹ ਸਾਰੇ ਤੇ ਅੱਜ ਬੋਲਦੇ ਆ ਕਿ ਕਵਿਤਾ ਵੀ ਸੁਣਾਈ ਹੈ ਉਹਨਾਂ ਨੇ। ਇਹਨਾਂ ਦੇ ਇਸ ਭਾਸ਼ਣ ਬਾਰੇ ਪਾਇਓ ਜ਼ਰਾ ਚਾਨਣਾ, ਕਿੱਥੇ ਤੇ ਕਿਉਂ ਗੱਲਾਂ ਇਹੋ ਜਿਹੀਆਂ ਇਹ ਕਰ ਰਹੇ ਸੀ। ਹੁਣ ਇਸ ਤੇ ਕਹਿ ਲਈਏ ਵੀ ਪੋਲੀਟੀਕਲ ਦੌੜ ਸ਼ੁਰੂ ਹੋ ਗਈ ਹੈ ਇੱਕ ਤਰੀਕੇ ਦੀ, ਵੀ ਆਪਾਂ ਹੁਣ ਇਹਨੂੰ ਪੋਲੀਟੀਸਾਈਜ਼ ਕਰਨਾ ਸਾਰੇ ਮਾਮਲੇ ਨੂੰ। ਹਾਂਜੀ, ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਪੋਲੀਟੀਕਲ ਦੌੜ ਸ਼ੁਰੂ ਹੋ ਗਈ ਹੈ। ਬੇਸਿਕਲੀ ਹੁਣ ਵੋਟਾਂ ਕਿਵੇਂ ਖਿੱਚਣੀਆਂ ਨੇ ਇਸ ਆਪਰੇਸ਼ਨ ਸੰਦੂਰ ਤੋਂ, ਉਹ ਸਾਰਾ ਕੁਝ ਸ਼ੁਰੂ ਹੋ ਚੁੱਕਿਆ ਹੈਗਾ। ਗੁਰਪ੍ਰੀਤ, ਆਮ ਤੌਰ ਤੇ ਤੁਸੀਂ ਦੇਖੋਗੇ ਤਾਂ ਮੈਂ ਇਹ ਕੋਸ਼ਿਸ਼ ਕਰਦਾਗਾ, ਜੇ ਪਹਿਲੀ ਖਬਰ ਇਹ ਹੈ ਤਾਂ ਦੂਜੀ ਖਬਰ ਜ਼ੈਡ ਹੋਵੇ, ਯਾਨੀ ਕਿ ਕੰਟਰਾਸਟ ਖਬਰਾਂ ਮੈਂ ਇਕੱਠੀਆਂ ਕਰਕੇ ਚੱਲਦਾਗਾ। ਪਹਿਲੀ ਖਬਰ ਕੁਝ ਹੋਰ ਕਹਿ ਰਹੀ ਹੁੰਦੀ ਹੈ, ਉਹ ਤੋਂ ਉਲਟ ਦੂਜੀ ਖਬਰ ਕਹਿ ਰਹੀ ਹੁੰਦੀ ਹੈ, ਤੇ ਇਹ ਦੂਜੀ ਹੈ, ਇਹ ਆਪਰੇਸ਼ਨ ਸੰਦੂਰ ਦੀ ਤਾਰੀਫ ਕਰ ਰਹੀ ਹੈ। ਖੁਦ ਆਪ ਨਰਿੰਦਰ ਮੋਦੀ ਇੰਨਾ ਜ਼ਿਆਦਾ ਵੱਧ ਚੁੱਕੇ ਨੇ ਅੱਗੇ ਕਿ ਮੇਰੇ ਤਾਂ ਰਗਾਂ 'ਚ ਖੂਨ ਹੀ ਨਹੀਂ, ਆਪਰੇਸ਼ਨ ਮਤਲਬ ਮੇਰੇ ਰਗਾਂ 'ਚ ਤਾਂ ਸੰਦੂਰ ਦੌੜ ਰਿਹਾ ਹੈਗਾ। ਤੇ ਇਹਨਾਂ ਨੇ ਮਤਲਬ ਪ੍ਰਚਾਰ 'ਚ ਲੱਗੇ ਹੋਏ ਨੇ, ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਸ ਹਿਸਾਬ ਦਾ ਰਿਸਪੌਂਸ ਇੰਡੀਅਨ ਸਿਟੀਜ਼ਨਸ ਵੱਲੋਂ ਮਿਲਣਾ ਚਾਹੀਦਾ ਸੀਗਾ, ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਲੋਕ ਤਾਂ ਸੜਕਾਂ ਤੇ ਉਤਰ ਜਾਣਗੇ, ਨੱਚਣਗੇ, ਟੱਪਣਗੇ, ਖੁਸ਼ੀਆਂ ਮਨਾਉਣਗੇ, ਉਸ ਕਿਸਮ ਦਾ ਤਾਂ ਮਾਹੌਲ ਹੋਇਆ ਨਹੀਂ। ਫਿਰ ਇਹਨਾਂ ਨੇ ਆਪ ਹੀ ਉਸ ਚੀਜ਼ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕਰਨ ਦਾ ਠੇਕਾ ਲੈ ਲਿਆ ਹੈਗਾ। ਇਸ ਕਰਕੇ ਇਹ ਸਾਰਾ ਕੁਝ ਕਰ ਰਹੇ ਨੇ। ਇਹ ਰਾਜਸਥਾਨ ਦੇ ਬੀਕਾਨੇਰ 'ਚ ਸੀਗੇ, ਉੱਥੇ ਉਹਨਾਂ ਨੇ ਇਹ ਸਾਰਾ ਕੁਝ ਬੋਲਿਆਗਾ ਕਿ ਮੇਰੇ ਰਗਾਂ 'ਚ ਸੰਦੂਰ ਦੌੜ ਰਿਹਾ ਗਾ। ਇਹ ਅਸੀਂ ਪਾਕਿਸਤਾਨ ਦੇ ਜਿਹੜੇ 에ਅਰਬੇਸ ਸੀ ਉਹਨਾਂ ਨੂੰ ICU 'ਚ ਪਹੁੰਚਾਤਾ, ਇਸ ਕਿਸਮ ਦਾ। ਬਾਕੀ ਇਹਨਾਂ ਨੇ ਕਵਿਤਾ ਸੁਣਾਈ, ਉਹ ਸੰਦੂਰ ਮਟਾਣੇ ਨਿਕਲੇ ਸੀਗੇ, ਉਹਨਾਂ ਨੂੰ ਅਸੀਂ ਮਿੱਟੀ 'ਚ ਮਿਲਾਤਾ, ਇਸ ਕਿਸਮ ਦੀ ਚਾਲੂ ਜੀ ਕਵਿਤਾ ਸੀ, ਜਿਵੇਂ ਮੰਚ 'ਚ ਸੁਣਾਈ ਜਾਂਦੀ ਹੁੰਦੀ ਹੈ ਤਾਲੀਆਂ ਵਾਸਤੇ, ਉਸ ਕਿਸਮ ਦੀ ਕਵਿਤਾ ਸੀਗੀ। ਹਾਂ, ਮਤਲਬ ਮੈਂ ਤਾਂ ਮੰਨਾਂਗੇ ਕਿ ਹੁਣ ਜਿਸ ਹਿਸਾਬ ਨਾਲ ਨਰਿੰਦਰ ਮੋਦੀ ਦੇ ਪੋਸਟਰ ਬੈਨਰ ਛਪਾਏ ਜਾ ਰਹੇ ਨੇ ਆਪਰੇਸ਼ਨ ਸੰਦੂਰ ਤੇ ਹਰ ਸ਼ਹਿਰ 'ਚ ਲੱਗੇ ਹੋਏ ਨੇ, ਕਈ ਆਗੂ ਉਹਦੇ ਤੇ ਸੀਰੀਅਸ ਸਵਾਲ ਵੀ ਚੁੱਕ ਰਹੇ ਨੇ। ਮੈਨੂੰ ਲੱਗਦਾ ਹੈ ਕਿ ਹੁਣ ਉਹੀ ਹੈ, ਬਿਹਾਰ ਇਲੈਕਸ਼ਨ ਹੈਗਾ ਅਗਲਿਆਂ ਦਾ, ਤੇ ਹਿੰਦੀ ਪੱਟੀ 'ਚ ਕਿਤੇ ਨਾ ਕਿਤੇ ਲਾਰਜਰ ਦੈਨ ਲਾਈਫ ਨਰਿੰਦਰ ਮੋਦੀ ਕੇ ਦੇਖੋ ਘਰ 'ਚ ਵੜ ਕੇ ਮਾਰ ਕੇ ਆਇਆ ਹੈਗਾ। ਇਸ ਕਿਸਮ ਦੀ ਇਮੇਜ ਬਣਾਉਣ ਦੀ ਹੁਣ ਕੋਸ਼ਿਸ਼ ਹੋਊਗੀ। ਜੀ ਸੋ ਇਹ ਜਿਹੜੀ ਇਮੇਜ ਆਪਣੀ ਘੜੀ ਜਾ ਰਹੀ ਹੈ, ਇਹ ਉਸ ਤੋਂ ਵੀ ਖਤਰਨਾਕ ਹੈ ਜੋ ਕੁਝ ਪਹਿਲਾਂ ਹੋਇਆ ਹੈ। ਤੇ ਹਾਲਾਂਕਿ ਲੋਕ ਤਾਂ ਹੁਣ ਵੀ ਸਵਾਲ ਕਰਦੇ ਨੇ, ਵਿੱਚੋਂ ਵਿੱਚ ਕੁਝ ਲੋਕ ਡਰਦੇ ਵੀ ਨੇ ਸਵਾਲ ਕਰਨ ਤੋਂ, ਕਿਉਂਕਿ ਜੋ ਪ੍ਰੋਫੈਸਰ ਨਾਲ ਹੋਇਆ ਉਹ ਵੀ ਇੱਕ ਕੈਨਵਸ 'ਚ ਉਹਨੂੰ ਰੱਖ ਕੇ ਦੇਖਿਆ ਜਾਂਦਾ ਹੈ ਨਾ। ਤੇ ਅੱਗੇ ਚਲੀਏ, ਸੁਪਰੀਮ ਕੋਰਟ ਬੋਲਿਆ ਕਿ ਈਡੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਜੀ। ਹਾਂਜੀ, ਇਹ ਤਾਮਿਲਨਾਡੂ ਵਾਲੇ ਕੇਸ 'ਚ ਬੋਲਿਆ ਗਿਆ। ਬੇਸਿਕਲੀ ਤਾਮਿਲਨਾਡੂ ਅੱਜ ਦੇ ਟਾਈਮ ਤੁਸੀਂ ਏਦਾਂ ਦਾ ਸੂਬਾ ਕਹਿ ਸਕਦੇ ਹੋ ਇੰਡੀਆ 'ਚ ਜਿਹੜਾ ਲਗਾਤਾਰ ਫੈਡਰਲ ਇਸ਼ੂਜ਼ ਦੀ ਲੜਾਈ ਲੜ ਰਿਹਾ ਹੈਗਾ। ਜੀ ਜਿਹੜੀ ਈਡੀ ਹੈਗੀ ਆ, ਉਹ ਕੇਂਦਰੀ ਏਜੰਸੀ ਹੈਗੀ ਆ, ਤੇ ਉਹ ਲਗਾਤਾਰ ਤਾਮਿਲਨਾਡੂ 'ਚ ਜਾ ਕੇ ਕੇਂਦਰੀ ਏਜੰਸੀਆਂ ਜਾ ਕੇ ਤਾਮਿਲਨਾਡੂ ਵਾਲਿਆਂ ਨੂੰ ਤੰਗ ਕਰ ਰਹੀਆਂ ਹਨ। ਤੇ ਈਡੀ ਨੇ ਪਿੱਛੇ ਜੇ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ, ਜਿਹੜੀ ਮਾਰਕੀਟਿੰਗ ਕਮੇਟੀ ਕਾਰਪੋਰੇਸ਼ਨ ਹੈਗੀ ਆ, ਉਹਦੇ ਤੇ ਹੀ ਕੇਸ ਕਰਤਾ ਸੀਗਾ, ਤੇ ਮਨੀ ਲਾਂਡਰਿੰਗ ਦੇ ਆਰੋਪ ਲਾਤੇ ਸੀਗੇ, ਲਾਇਸੈਂਸ ਵੰਡਣ 'ਚ ਕਰਪਸ਼ਨ ਦੇ ਆਰੋਪ ਲਾਤੇ ਸੀਗੇ। ਉਹਦੇ ਤੇ ਅੱਜ ਜਿਹੜੇ ਸੁਪਰੀਮ ਕੋਰਟ ਦੇ CJI ਹੈਗੇ ਆ, BR ਗਵੀ ਅਤੇ ਜਸਟਿਸ AG ਮਸੀ, ਉਹਨਾਂ ਦੀ ਬੈਂਚ ਨੇ ਈਡੀ ਦੀ ਇਨਵੈਸਟੀਗੇਸ਼ਨ ਤੇ ਰੋਕ ਲਾ ਦਿੱਤੀ ਹੈ, ਤੇ ਈਡੀ ਨੂੰ ਖਰੀ ਖੋਟੀ ਸੁਣਾਈ ਹੈ। ਈਡੀ ਨੂੰ ਕਿਹਾਗਾ ਕਿ ਤੁਸੀਂ ਬੰਦਿਆਂ ਤੇ ਤਾਂ ਮਾਮਲੇ ਦਰਜ ਕਰ ਸਕਦੇ ਹੋ, ਤੁਸੀਂ ਹੁਣ ਤਾਂ ਜੀ ਜਿਹੜੇ ਕਾਰਪੋਰੇਸ਼ਨ ਨੇ, ਨਿਗਮ ਨੇ, ਉਹਨਾਂ ਦੇ ਉਲਟੀ ਮਾਮਲੇ ਦਰਜ ਕਰੇ ਜਾ ਰਹੇ ਹੋ, ਜਦਕਿ ਇਹ ਜੀ ਤੁਹਾਡੇ ਉਸ ਅਧਿਕਾਰ ਖੇਤਰ 'ਚ ਆਉਂਦਾ ਵੀ ਨਹੀਂ। ਇਹ ਤਾਂ ਸੂਬੇ ਦਾ ਮਸਲਾ ਗਾ, ਤੁਸੀਂ ਕੌਣ ਹੁੰਦੇ ਉੱਥੇ ਜਾ ਕੇ ਮੂੰਹ ਚੱਕੇ ਚਲੇ ਗਏ ਕਿ ਅਸੀਂ ਤੁਹਾਡੇ ਕਾਰਪੋਰੇਸ਼ਨ ਦੀ ਇਨਵੈਸਟੀਗੇਸ਼ਨ ਕਰਨੀ ਹੈ। ਤੁਸੀਂ ਵਿਅਕਤੀਆਂ ਤੇ ਕਰੋ ਜੋ ਕੁਝ ਕਰਨਾ ਗਾ। ਕੋਈ ਤੁਹਾਨੂੰ ਕਰਪਟ ਬੰਦਾ ਲੱਗਦਾਗਾ, ਕੋਈ ਟੈਕਸ ਚੋਰੀ ਕਰ ਰਿਹਾ, ਕੁਝ ਹੋਰ ਕਰ ਰਿਹਾ ਹੈਗਾ, ਉਹਨੂੰ ਫੜੋ ਤੁਸੀਂ।
ਮਤਲਬ ਤੁਸੀਂ ਜਿਹੜਾ ਸਟੇਟ ਦੀ ਬੋਡੀ ਹੈਗੀ ਆ, ਤੁਸੀਂ ਉਹਦੇ ਤੇ ਚਲੇ ਗਏ ਜਦ ਕਿ ਤੁਹਾਡੇ ਅਧਿਕਾਰ ਖੇਤਰ 'ਚ ਹੀ ਨਹੀਂ। ਇਹ ਅੱਜ ਸੁਣਾਇਆ ਗਿਆ। ਮੈਂ ਕਹਿ ਰਿਹਾਗਾ ਕਿ ਤਾਮਿਲਨਾਡੂ ਤੇ ਬਹੁਤ ਕਿਸਮ ਦਾ ਅਟੈਕ ਸੈਂਟਰ ਵੱਲੋਂ ਕੀਤਾ ਜਾ ਰਿਹਾ ਹੈਗਾ, ਪਰ ਜੀ ਤਾਮਿਲਨਾਡੂ ਉਹਦਾ ਅੱਡ-ਅੱਡ ਕਿਸਮ ਨਾਲ ਮੁਕਾਬਲਾ ਕਰ ਰਿਹਾ ਹੈਗਾ। ਉਹ ਜਿਹੜਾ ਕੋਰਟਾਂ ਦੇ ਦਰਵਾਜ਼ੇ ਵੀ ਖਟਖਟਾ ਰਹੇ ਨੇ ਤਾਂ ਕਿ ਕੋਰਟਾਂ ਤੋਂ ਰਾਹਤ ਮਿਲੇ, ਉਹ ਸੜਕਾਂ ਤੇ ਉਤਰ ਰਹੇ ਨੇ, ਉਹਨਾਂ ਦਾ ਮੁੱਖ ਮੰਤਰੀ ਵੀ ਲਗਾਤਾਰ ਵੋਕਲ ਹੈਗਾ, ਲੋਕਾਂ ਨੂੰ ਸਮਝਾ ਰਿਹਾ ਹੈਗਾ। ਮਤਲਬ ਤਿੰਨੇ ਚਾਰੇ ਚੀਜ਼ਾਂ ਉਹਨਾਂ ਨੇ, ਮਤਲਬ ਜਿਵੇਂ ਜੇ ਸੈਂਟਰ ਨੇ ਸਾਰੇ ਆਪਣੇ ਘੋੜੇ ਖੋਲੇ ਹੋਏ ਨੇ ਉਹਨਾਂ ਵੱਲ, ਤੇ ਉਹਨਾਂ ਨੇ ਵੀ ਸਾਰੇ ਕਿਸਮ ਦਾ ਡਿਫੈਂਸ ਅਪਣਾ ਰਹੇ ਨੇ ਤੇ ਆਪਣੀ ਲੜਾਈ ਲੜਨ ਵਾਸਤੇ, ਆਪਣੇ ਸੂਬੇ ਦੇ ਵੱਧ ਅਧਿਕਾਰਾਂ ਵਾਸਤੇ ਉਹ ਲਗਾਤਾਰ ਆਪਾਂ ਨੂੰ ਦਿਖਦੇ ਨੇ ਲੜਦੇ ਹੋਏ। ਇਹ ਜੀ ਮੈਨੂੰ ਲੱਗਦਾ ਪੰਜਾਬ 'ਚ ਮਿਸਿੰਗ ਹੈਗਾ। ਪੰਜਾਬ ਆਪਣੇ ਬਹੁਤ ਬੇਸਿਕ ਜਿਹੜੇ ਰਾਈਟਸ ਹੈਗੇ ਆ, ਸੂਬੇ ਦੇ ਜਿਹੜੇ ਹੱਕ ਬਣਦੇ ਨੇ, ਉਹਨਾਂ ਵਾਸਤੇ ਆਪਣੀ ਲੜਾਈ ਨੂੰ ਉਸ ਹਿਸਾਬ ਨਾਲ ਤਿਆਰ ਨਹੀਂ ਕਰ ਪਾ ਰਿਹਾ। ਉਦਾਂ ਕਦੇ ਪੰਜਾਬ ਦਾ ਨਾਂ ਹੁੰਦਾ ਸੀਗਾ ਕਿ ਜੇ ਫੈਡਰਲ ਇਸ਼ੂਜ਼ ਤੇ ਕੋਈ ਲੜਾਈ ਵਿੱਢਣੀ ਹੈਗੀ ਆ, ਤੇ ਉਹ ਪੰਜਾਬ ਦਾ ਨਾਂ ਸਭ ਤੋਂ ਅੱਗੇ ਹੁੰਦਾ ਸੀਗਾ ਕਿ ਪੰਜਾਬ ਜ਼ਿਆਦੇ ਫੈਡਰਲ ਇਸ਼ੂਜ਼ ਬਾਰੇ ਗੱਲ ਕਰਦਾ ਹੈਗਾ। ਅੱਜ ਕੱਲ੍ਹ ਤਾਮਿਲਨਾਡੂ ਆਪਾਂ ਨੂੰ ਉਸ ਸਥਿਤੀ 'ਚ ਦਿਖ ਰਿਹਾ ਹੈਗਾ। ਪੰਜਾਬ 'ਚ ਸ਼ਾਇਦ ਸਰਕਾਰ ਨਲਾਇਕ ਹੈ, ਇਸ ਕਰਕੇ ਉਹ ਜਿਹੜੇ ਸੂਬੇ ਦੇ ਅਧਿਕਾਰਾਂ ਤੇ ਡਾਕਾ ਪੈ ਰਿਹਾ ਹੈਗਾ ਸੈਂਟਰ ਵੱਲੋਂ, ਉਹਦੇ ਉਲਟ ਬੋਲ ਨਹੀਂ ਪਾਉਂਦੀ। ਜੀ, ਨਲਾਇਕ ਵੀ ਮੰਨ ਲਓ ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਵੀ ਨੇ। ਉਹਨਾਂ ਨੇ ਤਾਂ ਇਹਨਾਂ ਦਾ ਕਰਜ਼ੇ ਦੇ ਵਿੱਚ ਕੱਟ ਲਾ ਦਿੱਤਾ ਕਿ ਇੰਨਾ ਕਰਜ਼ਾ ਨਹੀਂ ਲੈ ਸਕਦੇ। ਹੋਰ ਉਹਨਾਂ ਨੇ ਬਿਲਕੁਲ ਹੁਣ ਇੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਵੀ CISF ਦੀ ਨਿਯੁਕਤੀ ਕਰ ਦਿੱਤੀ ਹੈ। ਉਸ ਨੂੰ ਲੈ ਕੇ ਜਾਂ ਫਿਰ ਕੋਈ ਵੀ ਹੋਰ ਕਈ ਤਰ੍ਹਾਂ ਦੇ ਮੱਥੇ ਇਹ ਆਪ ਪਾ ਦਿੰਦੇ ਨੇ ਜੀ, ਉਹਨਾਂ ਦੀ ਮਦਦ ਕਰ ਦਿੰਦੇ ਨੇ, ਲੈ ਭਾਈ ਅਸੀਂ ਤੁਹਾਡਾ ਕੰਮ ਸੌਖਾ ਕਰ ਦਿੰਦੇ ਹਾਂ। ਇਹ ਕਿੱਥੇ ਲੜਦੇ ਨੇ। ਅਗਲੀ ਖਬਰ ਤੇ ਚੱਲੀਏ ਜੀ। ਉਧਰ ਵਕਫ ਕਾਨੂੰਨ ਤੇ ਸੁਣਵਾਈ ਕਹਿੰਦੇ ਪੂਰੀ ਹੋ ਗਈ ਹੈ। ਸੁਪਰੀਮ ਕੋਰਟ ਕਦੋਂ ਤੱਕ ਇਸ ਤੇ ਫੈਸਲਾ ਸੁਣਾਵੇਗੀ? ਹਾਂਜੀ, ਲਗਾਤਾਰ 3 ਦਿਨ ਇਹ ਸੁਣਵਾਈ ਚੱਲੀ ਹੈ ਤੇ ਅੱਜ ਜਿਹੜਾ ਫੈਸਲਾ ਹੈਗਾ ਉਹ ਸੁਰੱਖਿਅਤ ਰੱਖ ਲਿਆ ਹੈਗਾ। ਹਜੇ ਫੈਸਲਾ ਨਹੀਂ ਸੁਣਾਇਆ ਜਾਊਗਾ, ਦੇਖਦੇ ਹਾਂ ਕਦੋਂ ਫੈਸਲਾ ਸੁਣਾਇਆ ਜਾਊਗਾ। ਸੁਣਵਾਈ ਪੂਰੀ ਹੋ ਗਈ ਹੈਗੀ ਆ। ਦੋਵੇਂ ਜਿਹੜੇ ਪੱਖਾਂ ਦੇ ਵਕੀਲ ਸੀਗੇ, ਉਹਨਾਂ ਨੇ ਆਪਣੀ ਆਪਣੀ ਗੱਲ ਰੱਖੀ ਹੈਗੀ ਆ। ਕਪਿਲ ਸਿੱਬਲ ਨੇ ਥੋੜਾ ਵੱਧ ਕੇ ਗੱਲ ਕਹੀ ਹੈ। ਉਹਨਾਂ ਨੇ ਕਿਉਂਕਿ ਉਹ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਵੱਲੋਂ ਅਪੀਲ ਹੋਏ ਸੀਗੇ। ਕਪਿਲ ਸਿੱਬਲ ਹੋਰਾਂ ਨੇ ਕਿਹਾ ਹੈਗਾ ਕਿ ਇਹ ਜੇ ਤੁਸੀਂ ਇਹਨੂੰ ਦੇਖੋਗੇ ਤਾਂ ਇੱਕ ਵਾਰਗੀ ਵਾਸਤੇ ਲੱਗੂਗਾ ਕਿ ਇਹ ਵਕਫ ਦਾ ਜਿਹੜਾ ਦਰਜਾ ਹੈ ਉਹਨੂੰ ਹੀ ਖਤਮ ਕੀਤਾ ਜਾ ਰਿਹਾ ਹੈਗਾ। ਇਸ ਕਰਕੇ ਜਿਹੜੇ ਮੁਲਕ ਦੇ 200 ਸਾਲ ਪੁਰਾਣੇ ਵੀ ਕਬਰਸਤਾਨ ਹੈਗੇ ਆ, ਉਹ ਵੀ ਜੀ ਕਿਤੇ ਨਾ ਕਿਤੇ ਖਤਮ ਹੋ ਜਾਣਗੇ। ਸਰਕਾਰ ਬਾਅਦ ਚ ਕਹੂਗੀ ਕਿ ਇਹ ਤਾਂ ਸਾਡੀ ਜ਼ਮੀਨ ਹੈ, ਤੇ ਕਬਰਸਤਾਨਾਂ ਦੀ ਜ਼ਮੀਨ ਵੀ ਸਰਕਾਰ ਖੋਲੂਗੀ ਮੁਸਲਮਾਨਾਂ ਤੋਂ। ਇਹ ਗੱਲ ਉਹਨਾਂ ਨੇ ਦਈ ਹੈਗੀ ਆ। ਕੇਂਦਰ ਸਰਕਾਰ ਦੀ ਵੀ ਆਪਣੀ ਦਲੀਲਾਂ ਸੀਗੀਆਂ। ਉਹਨਾਂ ਨੇ ਕਿਹਾ ਕਿ ਅਸੀਂ ਕੋਈ ਜਿਹੜੇ ਅਸਲ ਵਕਫ ਜ਼ਮੀਨਾਂ ਹੈਗੀਆਂ ਉਹਨਾਂ ਦੇ ਏਰੀਆ 'ਚ ਐਂਟਰ ਨਹੀਂ ਕਰਾਂਗੇ। ਅਸੀਂ ਤਾਂ ਜਿਹੜੇ ਅਤੀਕਰਮਣ ਹੋ ਰੱਖੇ ਨੇ, ਜਿਹੜੇ ਕਬਜ਼ੇ ਹੋ ਰੱਖੇ ਨੇ ਜ਼ਮੀਨਾਂ ਤੇ, ਉਹਨਾਂ ਤੇ ਹੀ ਕਾਰਵਾਈ ਕਰਾਂਗੇ। ਇਸ ਕਿਸਮ ਦੀਆਂ ਚੀਜ਼ਾਂ ਸੀਗੀਆਂ। ਹੋਰ ਵੀ ਮਤਲਬ ਚੀਜ਼ਾਂ ਸੀ ਕਿ ਇਹ ਦੱਸਿਆ ਕਿ ਅਸੀਂ ਤਾਂ JPC ਅਸੀਂ ਕਰਾਈ ਸੀਗੀ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਉਹਦੀਆਂ ਮੀਟਿੰਗਾਂ ਤੋਂ ਹੀ ਨਿਕਲ ਕੇ ਆਇਆ। ਬਹੁਤ ਸਾਰੀਆਂ ਮਤਲਬ ਇਹਦੇ 'ਚ ਗੱਲਾਂ ਜੁੜੀਆਂ ਨੇ। ਬਾਕੀ ਫੈਸਲੇ ਦਾ ਆਪਾਂ ਨੂੰ ਕਹਿ ਸਕਦੇ ਹਾਂ ਕਿ ਇੰਤਜ਼ਾਰ ਹੈਗਾ। ਫੈਸਲੇ ਤੇ ਪਤਾ ਲੱਗੂਗਾ ਕਿ ਜਿਹੜਾ ਸੁਪਰੀਮ ਕੋਰਟ ਦਾ ਰੁਖ ਹੈ, ਜਿਸ ਹਿਸਾਬ ਨਾਲ, ਜਿਵੇਂ ਕੱਲ ਵੀ ਮੈਂ ਦੱਸ ਰਿਹਾ ਸੀਗਾ ਕਿ ਜਿਹੜੇ ਸਾਬਕਾ ਚੀਫ ਜਸਟਿਸ ਸੀਗੇ ਸੰਜੀਵ ਖੰਨਾ, ਉਹਨਾਂ ਨੇ ਜਿਹੜੇ ਸਵਾਲ ਚੁੱਕੇ ਸੀਗੇ 3 ਵਕਫ ਬਿੱਲ ਤੇ, ਵਕਫ ਕਾਨੂੰਨ ਤੇ, ਕਿ ਜਿਹੜੇ ਮੁੱਕੇ ਦੇ ਚੀਫ ਜਸਟਿਸ ਹੈਗੇ ਆ BR ਗਵੀ, ਕਿ ਉਹ ਉਸ ਕਿਸਮ ਦਾ ਫੈਸਲਾ ਸੁਣਾ ਸਕਣਗੇ। ਇਹ ਆਪਾਂ ਨੂੰ ਅੱਗੇ ਦੇਖਣ ਨੂੰ ਮਿਲੂਗਾ ਜਦੋਂ ਇਹ ਫੈਸਲਾ ਸੁਣਾਉਣਗੇ। ਜੀ, ਸੋ ਵੇਖਾਂਗੇ ਬਣਦਾ ਕੀ ਹੈ। ਤੇ ਉਧਰ ਯੂਪੀ ਦੇ ਵਿੱਚ ਕਹਿੰਦੇ ਹਨੇਰੀ ਤੇ ਮੀਂਹ ਦੇ ਨਾਲ ਕਈ ਮੌਤਾਂ ਹੋਈਆਂ ਨੇ। ਇੱਕ ਤਾਂ ਕਹਿੰਦੇ ਮਹਿਲਾ ਦਾ ਗਰਦਨ ਹੀ ਕੱਟ ਗਈ। ਹਾਂਜੀ, ਮੌਤਾਂ 58 ਮੌਤਾਂ ਹੋਈਆਂ ਨੇ, ਬਹੁਤ ਵੱਡਾ ਨੰਬਰ ਹੈਗਾ। ਬੇਸਿਕਲੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮੁਲਕ ਦੇ ਹੋਰ ਮਤਲਬ ਤਕਰੀਬਨ 30 ਸੂਬਿਆਂ ਦੇ ਵਿੱਚ ਆਂਧੀ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀਗਾ। ਕਈ ਥਾਵਾਂ ਤੇ ਤੂਫਾਨ ਵੀ ਚੱਲੇ ਨੇ। ਉੱਤਰ ਪ੍ਰਦੇਸ਼ 'ਚ 28 ਜ਼ਿਲ੍ਹਿਆਂ 'ਚ ਬਹੁਤ ਤੇਜ਼ ਤੂਫਾਨ ਆਏ ਹੈਗੇ ਆ। ਉਸ ਕਰਕੇ ਹੀ ਇਹ ਜੀ ਸਾਰਾ ਕੁਝ ਹੋਇਆਗਾ। ਕਿਤੇ ਕੋਈ ਬਿਜਲੀ ਦਾ ਖੰਭਾ ਡਿੱਗ ਗਿਆ, ਕਿਤੇ ਕੋਈ ਦਰਖਤ ਡਿੱਗ ਗਿਆ, ਕਿਤੇ ਕੋਈ ਦੀਵਾਰ ਡਿੱਗੀ, ਕਿਤੇ ਕੋਈ ਘਰ ਡਿੱਗ ਗਿਆ। ਇਸ ਕਿਸਮ ਨਾਲ ਕਰਕੇ ਇਹ ਸਾਰੀਆਂ ਮੌਤਾਂ ਹੋਈਆਂ ਨੇ ਤੇ 58 ਲੋਕਾਂ ਦੀ ਮੌਤਾਂ ਦੀ ਖਬਰ ਆ ਰਹੀ ਹੈ। ਕਿਤੇ ਕੋਈ ਜਿਹੜੀ ਇਹ ਮਹਿਲਾ ਦੀ ਗਰਦਨ ਕੱਟਣ ਦੀ ਖਬਰ ਹੈ, ਟੀਨ ਸ਼ੈਡ ਨਾਲ ਹੈਗੀ ਆ। ਇਹ ਫਿਰੋਜ਼ਾਬਾਦ 'ਚ ਆਂਦੀ ਅੰਧੜ ਕਰਕੇ ਇੱਕ ਟੀਨ ਸ਼ੈਡ ਉੱਡ ਗਿਆ ਸੀਗਾ ਤੇ ਉਹਨੇ ਮਹਿਲਾ ਦੀ ਗਰਦਨ ਕੱਟ ਦਿੱਤੀ ਹੈ। ਇਹ ਖਬਰ ਜੀ ਉਹ ਹੈ। ਬਾਕੀ ਮਤਲਬ ਹੋਰ ਵੀ ਹੈਗਾ, ਜਿਵੇਂ ਹੀਟ ਵੇਵ ਦੇ ਅਲਰਟ ਹੈਗੇ ਆ, ਰਾਜਸਥਾਨ 'ਚ ਹੈਗੇ, ਪੰਜਾਬ 'ਚ ਵੀ ਮਤਲਬ ਟੈਂਪਰੇਚਰ ਵਧ ਰਿਹਾ ਹੈਗਾ। ਜਿਵੇਂ ਰਾਜਸਥਾਨ 'ਚ 48 ਜੀ ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਚੱਲ ਰਿਹਾ ਹੈਗਾ ਜੀ। ਪਰ ਪੰਜਾਬ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਬਠਿੰਡੇ ਆਲੇ ਪਾਸੇ ਤਾਂ ਜੀ ਜਿਹੜਾ ਟੈਂਪਰੇਚਰ ਸੀ ਉਹ 46-47 ਡਿਗਰੀ ਹੋ ਰੱਖਿਆ। ਯਾਨੀ ਕਿ ਉਹ ਰਾਜਸਥਾਨ ਦੇ ਲਵੇ ਹੀ ਹੈ, 1-2 ਡਿਗਰੀ ਦਾ ਹੀ
ਫਰਕ ਹੈ। ਯਾਨੀ ਕਿ ਹੀਟ ਵੇਵ ਦਾ ਖਤਰਾ ਤਾਂ ਪੰਜਾਬ ਦੇ ਮਾਲਵੇ 'ਚ ਵੀ ਚੱਲ ਰਿਹਾ ਹੈਗਾ, ਰਾਜਸਥਾਨ 'ਚ ਵੀ ਹੈਗਾ ਹੀਟ ਵੇਵ ਦਾ ਖਤਰਾ। ਇਹ ਮੋਟਾ-ਮੋਟਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਖਬਰ ਆਈਆਂ ਨੇ। ਤੇ ਹੀਟ ਵੇਵ 'ਚ ਪੰਜਾਬ, ਹਰਿਆਣੇ ਦਾ, ਕਿਉਂਕਿ ਉਹ ਜਿਹੜਾ ਸਰਸਾ ਜ਼ਿਲ੍ਹੇ ਵਾਲਾ ਜਿਹੜਾ ਪਾਸਾ ਹੈਗਾ, ਉੱਥੇ ਵੀ ਹਿਸਾਰ, ਸਰਸਾ, ਇੱਥੇ ਵੀ ਹੀਟ ਵੇਵ ਦਾ ਖਤਰਾ ਹੈਗਾ। ਤੇ ਰਾਜਸਥਾਨ, ਇਹਨਾਂ 'ਚ ਹੀਟ ਵੇਵ ਲਗਾਤਾਰ ਹੀਟ ਵੇਵ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਅਲਰਟ ਜਾਰੀ ਕਰ ਦਿੱਤੇ ਗਏ ਹੈਗੇ। ਜੀ, ਸੋ ਉਧਰ ਆਪਰੇਸ਼ਨ ਸਿੰਦੂਰ ਮਾਮਲੇ 'ਚ ਕਮੈਂਟ ਕਰਨ ਵਾਲੇ ਜਿਹੜੇ ਹਰਿਆਣਾ ਦੇ ਪ੍ਰੋਫੈਸਰ ਸਾਹਿਬ ਨੇ, ਉਹਨਾਂ ਨੂੰ ਕਹਿੰਦੇ ਰਿਹਾਈ ਕਰ ਦਿੱਤਾ ਗਿਆ। ਕੱਲ ਜ਼ਮਾਨਤ ਮਿਲੀ ਸੀ ਤੇ ਹੁਣ ਰਿਹਾਈ, ਇਹ ਕਿਵੇਂ ਸਾਰਾ ਕੁਝ ਵਾਪਰਿਆ? ਹਾਂਜੀ, ਰਿਹਾ ਮਤਲਬ ਜੇਲ੍ਹ ਤੋਂ ਰਿਹਾ ਕੀਤਾ ਗਿਆ ਜ਼ਮਾਨਤ ਤੇ, ਮਤਲਬ ਉਹਨਾਂ ਨੂੰ ਬਿਲਕੁਲ ਹੀ ਬਰੀ ਨਹੀਂ ਕੀਤਾ ਗਿਆ ਹੈਗਾ। ਕੇਸ ਚੱਲੂਗਾ। ਇੰਟਰਿਮ ਬੇਲ ਮਿਲੀ ਸੀ ਕੱਲ ਸੁਪਰੀਮ ਕੋਰਟ ਤੋਂ। ਹਾਲਾਂਕਿ ਜਿਹੜੇ ਉਸ 'ਚ ਜਿਹੜੇ ਜਸਟਿਸ ਸੂਰਿਆਕਾਂਤ ਸੀਗੇ, ਉਹਨਾਂ ਨੇ ਬਹੁਤ ਭੱਦੇ ਕਮੈਂਟ ਕੀਤੇ ਸੀ। ਉਹਨਾਂ ਨੇ ਇਹ ਇੱਥੋਂ ਤੱਕ ਕਹਿਤਾ ਸੀਗਾ ਕਿ ਪ੍ਰੋਫੈਸਰ ਨੂੰ ਸਿੰਪਲ ਲੈਂਗੁਏਜ ਦਾ ਇਸਤੇਮਾਲ ਕਰਨਾ ਚਾਹੀਦਾ ਸੀਗਾ, ਇੰਨੀ ਕੰਪਲੈਕਸ ਇੰਗਲਿਸ਼ ਨਹੀਂ ਲਿਖਣੀ ਚਾਹੀਦੀ ਸੀ। ਤੇ ਉਹਨਾਂ ਨੇ ਡੌਗ ਵਿਸਲਿੰਗ ਦੀ ਵੀ ਗੱਲ ਕੀਤੀ। ਡੌਗ ਵਿਸਲਿੰਗ ਅਸਲ 'ਚ ਕੀ ਹੁੰਦਾ ਗਾ ਕਿ ਤੁਸੀਂ ਬੋਲ ਕੁਛ ਰਹੇ ਹੁੰਦੇ ਹੋ ਤੇ ਉਹ ਡਬਲ ਮੀਨਿੰਗ ਹੁੰਦਾ ਗਾ। ਉਹ ਤੁਸੀਂ ਇੱਕ ਤੀਰ ਤੋਂ ਕਈ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕਰਦੇ ਹੋ। ਇਸ ਕਿਸਮ ਦੇ ਆਰੋਪ ਪ੍ਰੋਫੈਸਰ ਤੇ ਲਾਏ ਸੀਗੇ ਜਸਟਿਸ ਸੂਰਿਆਕਾਂਤ ਨੂੰ। ਹਾਲਾਂਕਿ ਮੈਂ ਉਹਨਾਂ ਦੀ ਉਹ ਸਾਰੀ ਸੋਸ਼ਲ ਮੀਡੀਆ ਪੋਸਟ ਪੜ੍ਹੀ ਹੈ, ਉਹਦੇ 'ਚ ਕੋਈ ਇਸ ਕਿਸਮ ਦਾ ਕੋਈ ਡੌਗ ਵਿਸਲਿੰਗ ਵਾਲਾ ਮਾਮਲਾ ਨਹੀਂ ਹੈ। ਦਰਅਸਲ ਇਹ ਜਸਟਿਸ ਸੂਰਿਆਕਾਂਤ ਉਹੀ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਵਿਚਕਾਰ ਹੀ ਸੁਪਰੀਮ ਕੋਰਟ ਵਾਲੀ ਕਮੇਟੀ ਬਾੜਤੀ ਸੀਗੀ। ਇਹ ਨਹੀਂ, ਸੁਪਰੀਮ ਕੋਰਟ ਵਾਲੀ ਕਮੇਟੀ ਬਣਾਈ ਸੀ ਕਿਸਾਨਾਂ ਦੇ ਵਿੱਚ ਗੱਲਬਾਤ, ਤੇ ਕਿਸਾਨ ਅੰਦੋਲਨ ਨੂੰ ਖਾਸਾ ਡੀਰੇਲ ਕਰਨ ਦੀ ਕੋਸ਼ਿਸ਼ ਸੂਰਿਆਕਾਂਤ ਨੇ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਸੂਰਿਆਕਾਂਤ ਸ਼ਰਮਾ ਜਿਹੜਾ ਹਰਿਆਣੇ ਤੋਂ ਹੈਗਾ ਤੇ RSS ਦੀ ਖਾਸੀ ਪਹਿਲਾਂ ਮਤਲਬ ਨੇੜੇ ਰਿਹਾ ਹੈਗਾ, ਤੇ ਹੁਣ ਵੀ ਮਤਲਬ ਕਿਸਾਨ ਅੰਦੋਲਨ ਦੌਰਾਨ ਵੀ ਉਹਨੇ ਮੋਦੀ ਹੁਕੂਮਤ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਹੁਣ ਵੀ ਪ੍ਰੋਫੈਸਰ ਵਾਲੇ ਮਾਮਲੇ 'ਚ ਵੀ ਦਿਖ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਜਿਹੜੀ ਪੋਸਟ 'ਚ ਕੁਝ ਗਲਤ ਹੈ ਹੀ ਨਹੀਂ, ਉਹਦੇ ਬਾਰੇ ਵੀ ਉਹ ਐਡੇ ਮਾੜੇ ਕਮੈਂਟ ਕਰ ਰਿਹਾ ਹੈਗਾ। ਤੇ ਉਸ ਤੋਂ ਪਤਾ ਲੱਗਦਾ ਹੈਗਾ ਕਿ ਉਹਦਾ ਜਿਹੜਾ ਵਿਚਾਰਿਕ ਝੁਕਾਅ ਹੈ ਉਹ ਕਿਸ ਤਰਫ ਹੈਗਾ। ਹਾਂ, ਅੱਜ ਉਹਨਾਂ ਨੂੰ ਸੋਨੀਪਤ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈਗਾ। ਸਾਰੇ ਡਾਕੂਮੈਂਟ ਸੁਪਰੀਮ ਕੋਰਟ ਨੇ ਜਿਹੜੀ ਇੰਟਰਿਮ ਬੇਲ ਦਿੱਤੀ ਸੀਗੀ, ਉਹਨਾਂ ਦੇ ਸਾਥੀਆਂ ਨੇ ਅੱਜ ਸੋਨੀਪਤ ਜੇਲ੍ਹ 'ਚ ਜਮ੍ਹਾਂ ਕਰਾਏ। 4 ਵਜੇ ਦੇ ਤਕਰੀਬਨ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਉਹ ਵਾਪਸ ਆਪਣੇ ਦਿੱਲੀ ਗ੍ਰੇਟਰ ਕੈਲਾਸ਼ ਵਾਲੇ ਘਰ 'ਚ ਪਰਤ ਗਏ ਨੇ। ਜੀ, ਸੋ ਇਸੇ ਦੇ ਨਾਲ ਅਗਲੀ ਖਬਰ ਤੇ ਵੀ ਪਾਇਓ ਚਾਨਣਾ। ਕਹਿੰਦੇ ਸਿੱਖ ਮਿਊਜ਼ੀਅਮ ਦੇ ਵਿੱਚ ਜਿਹੜੀ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦੀ ਗੱਲ ਆਖੀ ਗਈ ਸੀ, ਉਸ ਦਾ ਖਾਸਾ ਵਿਰੋਧ ਹੋ ਰਿਹਾ ਹੈ। ਰਾਜੋਆਣਾ ਹੁਣਾਂ ਨੇ ਵੀ SGPC ਪ੍ਰਧਾਨ ਨੂੰ ਪੱਤਰ ਲਿਖਿਆ ਹੈ ਤੇ ਕੀ ਕੁਝ ਇਸ ਤੇ ਕਿਹਾ ਜਾ ਰਿਹਾ, ਕੀ ਕੁਝ ਸਾਹਮਣੇ ਆ ਰਿਹਾ? ਅੱਜ ਦਾ ਸਭ ਤੋਂ ਟਫ ਸਵਾਲ, ਔਖਾ ਸਵਾਲ ਮੇਰੇ ਵਾਸਤੇ ਇਹੀ ਸੀਗਾ। ਮੈਂ ਪੂਰੇ ਦਿਨ ਸੋਚਦਾ ਰਿਹਾ ਕਿ ਇਸ ਦਾ ਮੈਂ ਆਪਣੇ ਬੁਲੇਟਿਨ 'ਚ ਕੀ ਜਵਾਬ ਦਵਾਂਗਾ, ਕੀ ਐਨਾਲਿਸਿਸ ਕਰਾਂਗਾ। ਜਿਹੜੇ ਆਪਾਂ ਨੂੰ ਪਤਾ ਸੀ ਹਰਿਮੰਦਰ ਸਾਹਿਬ ਦੇ ਜਿਹੜੇ ਸਿੱਖ ਮਿਊਜ਼ੀਅਮ ਹੈਗਾ, ਉਹਦੇ 'ਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਣਾ ਦਾ ਫੋਟੋ ਲੱਗਣਾ ਸੀਗਾ। ਰਾਜੋਆਣਾ ਹੋਣਾ ਨੇ ਜਿਹੜੇ ਕਿ ਪਟਿਆਲਾ ਜੇਲ੍ਹ 'ਚ ਬੰਦ ਹੈਗੇ ਆ, ਉਹਨਾਂ ਨੇ SGPC ਨੂੰ ਪੱਤਰ, ਆਪਣੀ ਚਿੱਠੀ ਲਿਖ ਕੇ ਇਸ ਤੇ ਆਪੱਤੀ ਜ਼ਾਹਰ ਕੀਤੀ ਹੈ ਤੇ ਕਿਹਾ ਹੈਗਾ ਕਿ ਉਹਨਾਂ ਦਾ ਫੋਟੋ ਨਹੀਂ ਲੱਗਣਾ ਚਾਹੀਦਾ, ਕਿਉਂਕਿ ਕਾਂਗਰਸ ਪਾਰਟੀ ਸਿੱਖਾਂ ਦੇ ਉਲਟ ਅਤਿਆਚਾਰ ਵਾਸਤੇ ਜ਼ਿੰਮੇਦਾਰ ਹੈਗੀ ਆ। 1984 'ਚ ਜਿਹੜੇ ਸਿੱਖਾਂ ਦੇ ਖਿਲਾਫ ਦੰਗੇ ਹੋਏ ਸੀ, ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਸੀ, ਉਹਦੇ ਵਾਸਤੇ ਕਾਂਗਰਸ ਪਾਰਟੀ ਜ਼ਿੰਮੇਦਾਰ ਹੈ। ਇਸ ਕਰਕੇ ਉਹਨਾਂ ਦੀ ਫੋਟੋ ਨਹੀਂ ਲੱਗਣੀ ਚਾਹੀਦੀ। ਤੇ ਉਹ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਹਨ ਜਿਹੜੇ ਕਿ ਸਿੱਖਾਂ ਦੇ ਕਤਲੇਆਮ ਦੀ ਦੋਸ਼ੀ ਰਹੀ ਹੈਗੀ ਆ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈਗੀ ਆ। ਹੁਣ ਮਤਲਬ ਇਹਦੇ 'ਚ ਮੈਂ ਪੂਰਾ ਦਿਨ ਸੋਚਦਾ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਜਿਹੜੀ ਤਸਵੀਰ ਹੈ ਉਹ ਸਿੱਖ ਸੰਗ੍ਰਹਾਲय 'ਚ ਸਿੱਖ ਮਿਊਜ਼ੀਅਮ 'ਚ ਲੱਗਣੀ ਚਾਹੀਦੀ ਜਾਂ ਨਹੀਂ ਲੱਗਣੀ ਚਾਹੀਦੀ। ਮੈਂ ਬਹੁਤ ਸੋਚਿਆ। ਬੇਸਿਕਲੀ ਮੈਂ ਜਿਹੜੇ ਜਵਾਬ ਇਸ ਤੇ ਤਿਆਰ, ਮਤਲਬ ਰਾਜੋਆਣਾ ਹੋਣਾ ਦਾ ਜਿਹੜਾ ਤਰਕ ਹੈ ਕਿ ਉਹ ਉਸ ਪਾਰਟੀ ਨਾਲ ਸੰਬੰਧਿਤ ਹਨ, ਉਹ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਹਨ ਜਿਹੜੇ ਕਿ ਸਿੱਖਾਂ ਤੇ ਕਤਲੇਆਮ, ਉਸ ਗੱਲ 'ਚ ਦਮ ਹੈ। ਬਿਲਕੁਲ ਉਹਨਾਂ ਨੇ ਐਗਜ਼ੈਕਟਲੀ ਸਹੀ ਗੱਲ ਕਹੀ ਹੈ ਰਾਜੋਆਣਾ ਹੋਣਾ ਨੇ। ਪਰ ਇਹਦੇ 'ਚ ਕੁਝ ਚੀਜ਼ਾਂ ਨੇ ਕਿ ਡਾਕਟਰ ਮਨਮੋਹਨ ਸਿੰਘ 1984 ਵਾਲੇ ਟਾਈਮ ਕਿਸੇ ਕਿਸਮ ਦੇ ਵਾਇਲੈਂਸ 'ਚ ਕੋਈ ਭਾਗੀ ਸੀਗੇ, ਨਹੀਂ ਸੀਗੇ। ਤੇ ਫਿਰ ਮੈਨੂੰ ਲੱਗਦਾ ਗਾ ਕਿ ਥੋੜਾ ਜਿਹਾ ਆਪਣੇ ਬੰਦਿਆਂ ਪ੍ਰਤੀ ਆਪਾਂ ਨੂੰ ਆਪ ਵੀ ਨਰਮ ਹੋਣਾ ਪਊਗਾ। ਆਪਣੇ ਬਹੁਤ ਸਾਰੇ ਬੰਦੇ ਏਦਾਂ ਦੇ ਹੈਗੇ ਆ ਸਿੱਖ ਧਰਮ 'ਚ ਜਿਹੜੇ ਅੱਡ-ਅੱਡ ਕਿਸਮ ਦੀ ਵਿਚਾਰਧਾਰਾਵਾਂ ਨਾਲ ਜੁੜੇ ਹੋਏ ਨੇ ਤੇ ਵੱਡੇ-ਵੱਡੇ ਅਹੁਦਿਆਂ ਤੇ ਸਰਵ ਕਰ ਰਹੇ ਨੇ। ਫਿਰ ਤਾਂ ਤੁਸੀਂ ਜਿਹੜੇ ਸਿੱਖ ਪੁਲਿਸ, ਫੌਜ ਜਾਂ ਫਿਰ ਆਪਾਂ ਕਹਿ ਲਈਏ ਕਿਸੇ ਅੱਡ-ਅੱਡ ਕਿਸਮ ਦੇ ਵੱਡੀਆਂ ਪੋਸਟਾਂ ਤੇ ਜਾਂਦੇ ਨੇ, ਫਿਰ ਉਹਨਾਂ ਨੂੰ ਤੁਸੀਂ ਸੈਲੀਬ੍ਰੇਟ ਨਹੀਂ ਕਰੋਗੇ, ਸਿੱਧੀ ਗੱਲ ਹੈ। ਤੁਸੀਂ ਫਿਰ ਤੁਹਾਡਾ ਇੱਕ ਹੀ ਲਾਈਨ ਬਚ ਜੂਗੀ ਸਿੱਖਾਂ ਦੀ ਕਿ ਜਿਹੜੇ ਸਿੱਖ
ਮਤਲਬ ਲਗਾਤਾਰ ਸੰਘਰਸ਼ ਕਰ ਰਹੇ ਨੇ, ਹਾਲਾਂਕਿ ਪਿਓਰ ਸਿੱਖ ਹੋਈ ਨੇ, ਕਿਉਂਕਿ ਮੈਂ ਜਿਸ ਫਿਲੋਸਫੀ ਨੂੰ ਜ਼ਿਆਦਾ ਮੁੱਖ ਰੱਖਦਾਗਾ, ਬੇਸਿਕਲੀ ਦੇਖੋ ਮੇਰਾ ਬਿਲੀਫ ਕੀ ਹੈ ਸਿੱਖੀਜ਼ਮ 'ਚ, ਮੇਰਾ ਬਿਲੀਫ ਇਹ ਹੈ ਕਿ ਜਦੋਂ ਤੱਕ ਇਸ ਧਰਤੀ 'ਚ ਧਰਤੀ ਦੇ ਉੱਪਰ ਜ਼ੁਲਮ ਹੈਗਾ, ਉਦੋਂ ਤੱਕ ਖਾਲਸਾ ਲੜਾਈ ਲੜਦਾ ਰਹੂਗਾ। ਜਦੋਂ ਜ਼ੁਲਮ ਦਾ ਖਾਤਮਾ ਖਾਲਸਾ ਕਰ ਦੇਵੇਗਾ, ਉਦੋਂ ਉਹ ਕਿਤੇ ਨਾ ਕਿਤੇ ਆਪਾਂ ਕਹਿ ਰਹੇ ਗੁਰੂ ਦੀ ਭਗਤੀ 'ਚ ਲੀਨ ਹੋ ਜਾਊਗਾ ਤੇ ਉਹ ਆਪਣੀ ਸਪਿਰਿਚੁਅਲ ਲਾਈਫ ਜੀਊਗਾ। ਉਸ ਤੋਂ ਪਹਿਲਾਂ ਉਹਨੂੰ ਲੜਨ ਦੀ ਲੋੜ ਹੈਗੀ ਆ, ਕਿਉਂਕਿ ਅੱਡ-ਅੱਡ ਕਿਸਮ ਦੇ ਜ਼ੁਲਮ ਇਸ ਧਰਤੀ 'ਚ ਮੌਜੂਦ ਹਨ। ਯਾਨੀ ਕਿ ਖਾਲਸੇ ਦਾ ਇਸ ਟਾਈਮ ਲੜਨ ਵਾਲਾ ਜਿਹੜਾ ਪਾਸਾ ਹੈਗਾ ਫਿਲੋਸਫੀਕਲ, ਮੈਂ ਉਸ ਨੂੰ ਜ਼ਿਆਦਾ ਤਰਜੀਹ ਦਿੰਦਾ ਹਾਂ, ਮੈਂ ਉਹਨੂੰ ਮੇਨ ਪ੍ਰਾਈਮ ਉਹ ਮੰਨਦਾ ਹਾਂ। ਪਰ ਮਤਲਬ ਬਹੁਤ ਸਾਰੇ ਲੋਕ ਏਦਾਂ ਦੇ ਨੇ ਜਿਹੜੇ ਲੜਾਈਆਂ ਨੂੰ ਅੱਡ ਕਿਸਮ ਨਾਲ ਲੜਦੇ ਨੇ, ਮਤਲਬ ਸਾਇਲੈਂਟਲੀ ਕਰਦੇ ਨੇ, ਜਾਂ ਫਿਰ ਕਈਆਂ ਦਾ ਤਰੀਕਾ ਪੀਸਫੁਲ ਹੁੰਦਾ ਗਾ। ਕਈ ਮਤਲਬ ਉਸ ਜਿਵੇਂ ਅਸੀਂ ਸੋਚਦੇ ਹਾਂ ਲੜਾਈ ਨੂੰ, ਉਸ ਹਿਸਾਬ ਨਾਲ ਲੜਾਈ ਨੂੰ ਨਹੀਂ ਸੋਚਦੇ, ਜਾਂ ਫਿਰ ਜਿਹੜਾ ਇੱਕ ਕਹਿ ਲਈਏ ਕਿ ਨੇਸ਼ਨ ਸਟੇਟ ਦਾ ਜਿਹੜਾ ਤਰੀਕਾ ਗਾ, ਨੇਸ਼ਨ ਸਟੇਟ ਹਾਲਾਂਕਿ 200 ਸਾਲ ਪੁਰਾਣਾ ਕੰਸੈਪਟ ਹੈਗਾ ਦੁਨੀਆ ਭਰ 'ਚ, ਪਰ ਉਹਦੇ 'ਚ ਕਿਤੇ ਨਾ ਕਿਤੇ ਆਪਣੀ ਰਿਪਰੈਜ਼ੈਂਟੇਸ਼ਨ ਲੈ ਕੇ ਕਿ ਸਾਨੂੰ ਵੀ ਰਿਪਰੈਜ਼ੈਂਟੇਸ਼ਨ ਮਿਲੇ, ਰਿਪਰੈਜ਼ੈਂਟੇਸ਼ਨ ਤੋਂ ਫਿਰ ਅਸੀਂ ਆਪਣੀ ਕੌਮ ਦੇ ਕੁਝ ਮੁੱਦੇ ਹੱਲ ਕਰ ਦਿਆਂਗੇ, ਇਸ ਕਿਸਮ ਦੀ ਅਪਰੋਚ ਨਾਲ ਜਿਹੜੇ ਕੰਮ ਕਰਦੇ ਨੇ, ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਵੀ ਇੱਕ ਆਪਣਾ ਸਪੇਸ ਹੈਗਾ। ਤੇ ਇਸ ਕਰਕੇ ਰਾਜੋਆਣਾ ਹੁਣਾਂ ਨੂੰ ਮਾੜਾ ਜਿਹਾ ਨਰਮ ਹੋਣਾ ਚਾਹੀਦਾ। ਦੇਖੋ ਉਹਦਾ ਜੀ ਰੀਜ਼ਨ ਇਹ ਹੈ ਕਿ ਅਕਾਲੀ ਦਲ ਜਿਸ ਹਿਸਾਬ ਨਾਲ ਜਿਹੜੇ ਵੱਡੇ ਪ੍ਰਕਾਸ਼ ਸਿੰਘ ਬਾਦਲ ਹੈਗੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਤੇ ਵੀ ਜਿਹੜੇ ਆਰੋਪ ਲੱਗਦੇ ਰਹੇ ਨੇ 90s ਦੇ ਦੌਰ 'ਚ, ਜਾਂ ਫਿਰ ਉਸ ਤੋਂ ਬਾਅਦ ਦੇ ਦੌਰ 'ਚ, ਫਿਰ ਕੀ ਮਤਲਬ ਅਕਾਲੀ ਦਲ ਦੇ ਰੋਲ ਤੇ ਵੀ ਕਈ ਕੁਐਸਚਨ ਹੁੰਦੇ ਰਹੇ ਨੇ। ਈਵਨ ਜਿਹੜਾ KPS ਗਿੱਲ ਵਾਲਾ ਇਸ਼ੂ ਚੱਲ ਰਿਹਾ ਹੈਗਾ, ਉਹਦੇ 'ਚ ਵੀ ਕਈ ਲੋਕ ਇਸ ਕਿਸਮ ਦੇ ਆਰੋਪ ਲਾ ਰਹੇ ਨੇ। ਕਈ ਕਿਤਾਬਾਂ 'ਚ ਵੀ ਇਹ ਜ਼ਿਕਰ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ KPS ਗਿੱਲ ਨੂੰ ਮਿਲਦੇ ਰਹੇ। ਫਿਰ ਕੀ ਮਤਲਬ ਤੁਸੀਂ ਅਕਾਲੀ ਲੀਡਰਸ਼ਿਪ ਤੇ ਵੀ ਸਵਾਲ ਚੁੱਕੋਗੇ? ਇਹ ਜੀ ਮਤਲਬ ਬੜਾ ਕੰਪਲੈਕਸ ਮਸਲਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਲਿਬਰਲ ਕਿਸਮ ਦੇ ਸਿੱਖ ਨੇ, ਹਾਲਾਂਕਿ ਖਿਝ ਮੈਨੂੰ ਵੀ ਚੜ੍ਹਦੀ ਹੈਗੀ ਆ ਲਿਬਰਲ ਕਿਸਮ ਦੇ ਸਿੱਖ ਜੀ ਜਿਹੜੇ ਕਿ ਇਹ ਕਹਿੰਦੇ ਨੇ ਕਿ ਨਹੀਂ ਲੜਨ ਦੀ ਕੋਈ ਲੋੜ ਨਹੀਂ, ਆਪਾਂ ਵੱਡੀਆਂ ਪੋਸਟਾਂ ਤੇ ਜਾਈਏ, ਫਿਰ ਆਪਾਂ ਆਪਣੀ ਕੌਮ ਨੂੰ ਮਜ਼ਬੂਤ ਕਰ ਸਕਦੇ ਹਾਂ। ਇਸ ਕਿਸਮ ਦੇ ਵਿਚਾਰਾਂ ਵਾਲੇ ਸਿੱਖ ਹੈਗੇ ਆ, ਖਿਝ ਚੜ੍ਹਦੀ ਹੈਗੇ ਆ। ਪਰ ਉਹਨਾਂ ਦਾ ਵੀ ਇੱਕ ਆਪਣਾ ਸਪੇਸ ਹੈ। ਜੇ ਉਹ ਆਪਣੇ ਕਿਸੇ ਫੀਲਡ 'ਚ ਮਤਲਬ ਬ੍ਰਿਲੀਅੰਸ, ਮਤਲਬ ਆਪਾਂ ਕਹਿ ਲਈਏ ਕਿ ਐਕਸੀਲੈਂਸੀ ਹਾਸਲ ਕਰਦੇ ਨੇ, ਉਹਨਾਂ ਤੇ ਕੁਝ ਚੀਜ਼ਾਂ ਚੰਗੀਆਂ ਕਰਦੇ ਨੇ, ਫਿਰ ਮੈਨੂੰ ਲੱਗਦਾ ਹੈ ਕਿ ਉਹ ਵੀ ਐਕਸੈਪਟੇਬਲ ਨੇ। ਇਹ ਮੇਰੀ ਮਤਲਬ ਅਪਰੋਚ ਪੂਰਾ ਦਿਨ ਮੈਂ ਮਤਲਬ ਅੱਜ ਇਹ ਲਾ ਲਓ ਕਿ ਇਹ ਕੁਐਸਚਨ ਮੇਰੇ ਵਾਸਤੇ ਸਭ ਤੋਂ ਪ੍ਰਾਈਮ ਸੀਗਾ। ਇਹਨੇ ਮੈਨੂੰ ਮਤਲਬ ਕਿ ਆਪਾਂ ਜਿਹੜੇ ਡਾਕਟਰ ਮਨਮੋਹਨ ਸਿੰਘ ਵਰਗੇ ਸਿੱਖ ਨੇ, ਆਪਾਂ ਉਹਨਾਂ ਨੂੰ ਕਿਵੇਂ ਦੇਖਾਂਗੇ ਹਿਸਟਰੀ 'ਚ, ਜਾਂ ਫਿਰ ਇਸ ਸਵਾਲ ਤੇ ਮੇਰਾ ਤਾਂ ਇਹੀ ਹੈ ਕਿ ਆਪਾਂ ਨੂੰ ਇਸ ਕਿਸਮ ਦੇ ਚਿਹਰਿਆਂ ਨੂੰ ਵੀ ਸਪੇਸ ਮਾੜਾ ਮੋਟਾ ਦੇਣਾ ਪਊਗਾ ਆਪਾਂ ਨੂੰ ਵੀ। ਜੀ ਸੋ ਹਮੇਸ਼ਾ ਹੀ ਵਿਚਾਰ ਜਦੋਂ ਸਾਂਝੇ ਹੁੰਦੇ ਨੇ ਫੇਰ ਹੀ ਕਿਸੇ ਚੀਜ਼ ਦਾ ਹੱਲ ਨਿਕਲਦਾ। ਆਪਾਂ ਇੱਕੋ ਵਾਰ ਚ ਲੀਕ ਨਹੀਂ ਮਾਰ ਸਕਦੇ ਕਿ ਨਹੀਂ ਭਾਈ ਇਹ ਪਾਸਾ ਸਹੀ ਤੇ ਆਹ ਪਾਸਾ ਜਮਾ ਗਲਤ ਹੈ। ਅੱਗੇ ਚੱਲੀਏ ਤਾਂ ਉਧਰ ਭਾਖੜਾ ਡੈਮ ਤੇ CISF ਭਾਵ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਜਿਹੜੀ ਤੈਨਾਤ ਕਰ ਦਿੱਤੀ ਹੈ, ਉਹਦਾ ਵਿਵਾਦ ਖਾਸਾ ਪੰਜਾਬ ਦੇ ਵਿੱਚ ਭਖਿਆ ਹੋਇਆ, ਕਿਉਂਕਿ ਕਹਿੰਦੇ ਵੀ 60% ਦੀ ਪੈਸਾ ਤਾਂ ਪੰਜਾਬ ਦਿੰਦਾ BBMB ਦੇ ਕੋਟੇ ਦੇ ਵਿੱਚ, ਤੇ ਇਹ ਭਾਰ ਸਾਰਾ ਤਾਂ ਪੰਜਾਬ ਦੇ ਸਿਰ ਪਊਗਾ ਉਹਨਾਂ ਨੂੰ ਪੈਸੇ ਦੇਣ ਦਾ। ਤੇ ਉਹਨਾਂ ਨੇ ਢੱਕਣਾ ਵੀ ਸਭ ਤੋਂ ਜ਼ਿਆਦਾ ਪੰਜਾਬ ਨੂੰ ਹੀ ਹੈ ਕਿ ਪੰਜਾਬੀ ਅੰਦਰ ਨਹੀਂ ਜਾ ਸਕਦਾ, ਪੰਜਾਬ ਦਾ ਅਫਸਰ ਆ ਨਹੀਂ ਕਰ ਸਕਦਾ। ਕੀ ਬਣੂਗਾ ਜੀ, ਪਾਇਓ ਚਾਨਣਾ। ਇਹਦੇ 'ਚ ਤਾਂ ਇਹੀ ਹੈ ਕਿ ਮਤਲਬ ਭਗਵੰਤ ਮਾਨ ਹੁਣ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਪੈਸੇ ਕਿਉਂ ਦੇਵਾਂਗੇ, ਜਦ ਇੱਕ ਜਿਹੜੇ ਸੈਨਿਕ ਤੇ ਤਕਰੀਬਨ 2,90,000 ਲੱਖ ਰੁਪਏ ਦਾ ਖਰਚਾ ਆਊਗਾ, ਤੇ ਫਿਰ ਅਸੀਂ ਖਰਚਾ ਕਿਉਂ ਦਈਏ ਜਦ ਕਿ ਸਾਡੀ ਪੰਜਾਬ ਪੁਲਿਸ ਰਾਖੀ ਕਰ ਰਹੀ ਹੈ। ਪਰ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਪੰਜਾਬ ਦੇ ਹੋਰ ਵੱਡੇ ਆਗੂਆਂ ਨੇ ਜਿਹੜੇ ਸਵਾਲ ਚੁੱਕੇ ਨੇ, ਸੁਨੀਲ ਜਾਖੜ ਤੋਂ ਲੈ ਕੇ ਹੋਰ ਮਨਪ੍ਰੀਤ ਬਾਦਲ ਵਰਗਿਆਂ ਨੇ ਸਵਾਲ ਪੁੱਛਿਆ ਗਾ ਕਿ ਜਿਹੜਾ ਲੈਟਰ ਜਾਰੀ ਹੋਇਆਗਾ ਕਿ ਉਹ ਭਗਵੰਤ ਮਾਨ ਦੀ ਸਹਿਮਤੀ ਨਾਲ ਜਾਰੀ ਹੋਇਆਗਾ, ਜਿਹੜਾ ਪਾਣੀ ਛੱਡਣ ਵਾਲਾ ਹੈਗਾ, ਉਹ ਵੀ ਸਵਾਲ ਹੈ। ਤੇ ਇਹ ਵੀ ਸਵਾਲ ਹੈ ਜਿਹੜਾ ਭਗਵੰਤ ਮਾਨ ਜਿਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਨੇ। ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਸੀਗੀ, ਤਕਰੀਬਨ ਇਸ ਮਾਮਲੇ ਤੇ 2 ਘੰਟੇ ਚੱਲੀ ਹੈਗੀ ਆ। ਇਹਦੇ ਤੇ ਪੰਜਾਬ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ BBMB ਨੇ ਠੀਕ ਢੰਗ ਨਾਲ ਰਿਕਾਰਡ ਨਹੀਂ ਪੇਸ਼ ਕੀਤਾ, ਤੇ ਹੁਣ ਜਿਹੜੀ ਸੁਣਵਾਈ ਹੈ ਉਹ ਕੱਲ ਦੁਬਾਰੇ ਤੋਂ ਹੋਊਗੀ ਇਸ ਮਾਮਲੇ ਦੇ ਵਿੱਚ। ਯਾਨੀ ਕਿ ਜਿਹੜੀ ਅੱਜ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਿਹੜਾ ਇਸ ਮੁੱਦੇ ਦਾ ਨਖੇੜਾ ਹੋਣਾ ਸੀ ਉਹ ਵੀ ਨਹੀਂ ਹੋ ਸਕਿਆ, ਉਹ ਵੀ ਕੱਲ ਵਾਸਤੇ ਟਲ ਗਿਆ ਹੈਗਾ। ਤੇ ਉਹ ਕਲੈਰਿਟੀ ਵੀ ਨਹੀਂ ਆ ਰਹੀ ਕਿ ਕੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹਨ
ਉਹ ਜਿਹੜਾ ਨਵਾਂ ਲੈਟਰ ਜਾਰੀ ਹੋਇਆ ਸੀ ਉਹਦੇ 'ਚ ਉਹਨਾਂ ਦੀ ਸਹਿਮਤੀ ਸੀ ਜਾਂ ਨਹੀਂ ਸੀ, ਜਾਂ ਫਿਰ ਉਹ ਉੱਪਰੋਂ ਹੀ ਵਿਰੋਧ ਕਰ ਰਹੇ ਨੇ। ਇਹਨਾਂ ਚੀਜ਼ਾਂ ਦੀ ਕਲੈਰਿਟੀ ਨਹੀਂ ਆ ਰਹੀ। ਉਸ ਤੋਂ ਬਾਅਦ ਹੀ ਇਹਦਾ ਕੋਈ ਮੈਚੁਰ ਐਨਾਲਿਸਿਸ ਹੋ ਪਾਊਗਾ। ਜਿਵੇਂ ਕੱਲ ਮੈਂ ਕਹਿ ਰਿਹਾ ਸੀਗਾ ਕਿ ਆਪਾਂ ਨੂੰ 22 ਤਰੀਕ ਦਾ ਇੰਤਜ਼ਾਰ ਕਰਨਾ ਚਾਹੀਦਾ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਅੱਜ ਮੈਨੂੰ ਫਿਰ ਦੁਬਾਰੇ ਤੋਂ ਕਹਿਣਾ ਪੈ ਰਿਹਾ ਹੈਗਾ, ਕਿਉਂਕਿ ਕੱਲ ਇਸ ਮਾਮਲੇ ਤੇ ਥੋੜਾ ਹੋਰ ਨਿਕਲ ਕੇ ਆਊਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਤਾਰੀਖ ਤੋਂ ਬਾਅਦ ਹੀ ਉਹ ਕੀ ਜੀ ਉਹਦੇ ਤੇ ਕਮੈਂਟ ਆਉਂਦੇ ਨੇ, ਉਸ ਤੋਂ ਬਾਅਦ ਹੀ ਆਪਾਂ ਮਾੜਾ ਮੋਟਾ ਇਸ ਤੇ ਕਮੈਂਟ ਕਰ ਪਾਵਾਂਗੇ। ਜੀ, ਸੋ ਵੇਖਾਂਗੇ ਬਣਦਾ ਕੀ ਆ। ਉਧਰ ਕਹਿੰਦੇ ਹਰਿਆਣੇ ਨੂੰ 5 ਨਵੇਂ ਜ਼ਿਲ੍ਹੇ ਮਿਲਣ ਜਾ ਰਹੇ ਨੇ। ਹਾਂਜੀ, ਪਹਿਲਾਂ ਹਰਿਆਣੇ ਕੋਲ 22 ਜ਼ਿਲ੍ਹੇ ਸੀਗੇ, ਹੁਣ 27 ਹੋ ਜਾਣਗੇ। 5 ਜਿਹੜੇ ਨਵੇਂ ਜ਼ਿਲ੍ਹੇ ਬਣਨਗੇ। ਇੱਕ ਤਾਂ ਉਹ ਹਿਸਾਰ ਕੋਲ ਹਾਸੀ ਜ਼ਿਲ੍ਹਾ ਹੈਗਾ, ਹਿਸਾਰ 'ਚ ਹਾਸੀ ਜ਼ਿਲ੍ਹਾ ਕੱਢਿਆ ਗਿਆ ਹੈਗਾ। ਸੋਨੀਪਤ ਤੋਂ ਗੋਹਾਣਾ ਕੱਢਿਆ ਗਿਆ ਹੈਗਾ। ਕਰਨਾਲ ਤੋਂ ਅਸੰਧ ਕੱਢਿਆ ਗਿਆ ਹੈਗਾ। ਜੀਂਦ ਤੋਂ ਸਫੀਦੋ ਕੱਢਿਆ ਗਿਆ ਹੈਗਾ। ਤੇ ਜਿਹੜਾ ਪੰਜਾਬ ਹਰਿਆਣੇ ਬਾਰਡਰ 'ਚ ਇੱਕ ਜਿਸ ਸ਼ਹਿਰ ਦਾ ਅੱਧਾ ਹਿੱਸਾ ਪੰਜਾਬ 'ਚ ਪੈਂਦਾ ਗਾ, ਅੱਧਾ ਹਰਿਆਣੇ 'ਚ, ਡੱਬਵਾਲੀ, ਉਹਨੂੰ ਵੀ ਹੁਣ ਹਰਿਆਣੇ ਦਾ ਜ਼ਿਲ੍ਹਾ ਬਣਾ ਦਿੱਤਾ ਗਿਆ ਹੈਗਾ। ਤੇ ਸਰਸੇ ਤੋਂ ਅੱਡ ਕਰਕੇ ਡੱਬਵਾਲੀ ਨੂੰ ਜ਼ਿਲ੍ਹਾ ਬਣਾਇਆ ਗਿਆ ਹੈਗਾ। ਇਹ 5 ਜ਼ਿਲ੍ਹੇ ਬਣਾਏ ਗਏ ਹੈਗੇ ਆ। ਮਤਲਬ ਇਹਨਾਂ ਦੀ ਡਿਮਾਂਡ ਵੀ ਲਗਾਤਾਰ ਹੁੰਦੀ ਰਹੀ ਹੈ। ਪੰਜਾਬ 'ਚ ਵੀ ਇਸ ਕਿਸਮ ਦਾ ਮਾਮਲਾ ਹੈਗਾ, ਪਰ ਪੰਜਾਬ 'ਚ 8 ਪਿੰਡਾਂ ਨੂੰ ਪਟਿਆਲੇ ਤੋਂ ਕੱਢ ਕੇ ਮੋਹਾਲੀ ਜ਼ਿਲ੍ਹੇ 'ਚ ਸ਼ਾਮਿਲ ਕੀਤਾ ਗਿਆ ਹੈਗਾ। ਉਹਦੇ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਦੇ ਜਿਹੜੇ ਜ਼ਮੀਨਾਂ ਦੇ ਸਰਕਲ ਰੇਟ 'ਚ ਵੀ ਵਾਧਾ ਹੋਊਗਾ। ਮੈਨੂੰ ਲੱਗਦਾ ਵਾ ਕਿ ਸ਼ਾਇਦ ਉਹਨਾਂ ਦਾ ਉੱਥੇ ਕੋਈ ਪ੍ਰੋਜੈਕਟ ਪੰਜਾਬ ਸਰਕਾਰ ਮੋਹਾਲੀ ਜ਼ਿਲ੍ਹੇ ਦਾ ਜਿਹੜਾ ਆਪਾਂ ਕਹਿ ਲਈਏ ਟਰਾਈ ਸਿਟੀ ਦਾ ਜਿਹੜਾ ਮਾਸਟਰ ਪਲਾਨ ਹੈ, ਉਹਦੇ 'ਚ ਉਹਨੂੰ ਸ਼ਾਮਿਲ ਕਰਨ ਵਾਸਤੇ ਸ਼ਾਇਦ ਉਹਨਾਂ ਨੂੰ ਕੱਢਿਆ ਗਿਆ ਹੈਗਾ। ਉਹਨਾਂ ਪਿੰਡਾਂ ਦੇ ਨਾਂ ਹੈਗੇ ਮਣਕਪੁਰ, ਖੇੜਾ ਗੰਜੂ, ਊਰਨਾ, ਚੰਗੇਰਾ, ਉੱਚਾ ਖੇੜਾ, ਗਰਦਿੱਤਪੁਰ, ਹਦੀਤਪੁਰਾ ਅਤੇ ਲਹਿਲਾ। ਇਹਨਾਂ ਪਿੰਡਾਂ ਨੂੰ ਹੁਣ ਪਟਿਆਲੇ ਤੋਂ ਕੱਢ ਕੇ ਮੋਹਾਲੀ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈਗਾ। ਜੀ, ਸੋ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕਹਿੰਦੇ ਬੰਬ ਨਾਲ ਆਉਣ ਦੀ ਧਮਕੀ ਆਈ ਹੈ। ਇਹ ਉਸੇ ਟਾਈਮ ਇਹ ਸਾਰਾ ਮਾਮਲਾ ਚੱਲਿਆ ਜਦੋਂ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਿਹੜਾ ਬਾਖੜਾ ਵਾਲਾ ਜਿਹੜਾ ਮੁੱਦਾ ਚੱਲ ਰਿਹਾ ਸੀ, ਉਦੋਂ ਇਹ ਇਸ ਕਿਸਮ ਦਾ ਮੇਲ ਭੇਜ ਕੇ ਧਮਕੀ ਦਿੱਤੀ ਗਈ। ਤਕਰੀਬਨ 11:30 ਵਜੇ ਦਾ ਟਾਈਮ ਸੀਗਾ। ਫਿਰ 2.5 ਘੰਟੇ ਵਾਸਤੇ ਮਤਲਬ ਹਾਈ ਕੋਰਟ ਦਾ ਜਿਹੜਾ ਕੈਂਪਸ ਸੀਗਾ ਉਹਨੂੰ ਖਾਲੀ ਕਰਾਇਆ ਗਿਆ। ਉੱਥੇ ਡੌਗ ਸਕੁਐਡ ਵਗੈਰਾ ਫਿਰ ਰਹੇ ਸੀਗੇ। ਸਾਰੇ ਵਕੀਲਾਂ ਨੂੰ, ਸਾਰੇ ਜੱਜਾਂ ਨੂੰ ਬਾਹਰ ਕੱਢਿਆ ਗਿਆ ਤੇ ਤਕਰੀਬਨ 2 ਵਜੇ ਤੱਕ ਆਪਾਂ ਕਹਿ ਲਈਏ ਕਿ ਜਿਹੜਾ ਕੋਰਟ ਸੀਗਾ ਉਹ ਐਗਜ਼ਨ ਰਿਹਾ। ਤੇ ਇਸੇ ਕਰਕੇ ਉਹ ਜਿਹੜੀ ਆਪਣੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਕੱਲ ਵਾਸਤੇ ਟਾਲ ਦਿੱਤੀ ਗਈ ਹੈਗੀ ਆ। ਇੱਕ ਉਹਦੇ 'ਚ ਸਵਾਲ ਇਹ ਵੀ ਸੀਗਾ ਕਿ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਜਿਹੜਾ BBMB ਹੈ, ਬੋਰਡ ਹੈ, ਉਹਨੇ ਚੱਜ ਦੇ ਜਿਹੜੇ ਮਤਲਬ ਸਹੀ ਤਰੀਕੇ ਨਾਲ ਜਵਾਬ ਦਾਖਲ ਨਹੀਂ ਕੀਤਾ ਸੀ, ਦਿੱਤਾ ਸੀ ਉਹਨੇ। ਤੇ ਹੁਣ ਉਹਨੂੰ 1 ਦਿਨ ਦਾ ਸਮਾਂ ਦਿੱਤਾ ਗਿਆ ਹੈਗਾ। ਇਹ ਸੀਗਾ ਜੀ। ਬਾਅਦ 'ਚ ਕੁਝ ਮਿਲਿਆ ਨਹੀਂ ਹਾਈ ਕੋਰਟ ਦੇ ਵਿੱਚ, ਬੰਬ ਵਰਗਾ ਕੁਝ ਮਿਲਿਆ ਨਹੀਂ। ਪਰ ਉਸ ਈਮੇਲ ਨੇ ਇੱਕ ਵਾਰ ਤਾਂ ਮਤਲਬ 2-3 ਘੰਟੇ ਵਾਸਤੇ ਸਾਰੇ ਵਕੀਲਾਂ ਨੂੰ ਰੋਡ ਤੇ ਲੈ ਕੇ ਖੜਾ ਕਰਤਾ ਸੀਗਾ। ਜੀ, ਸੋ ਉਧਰ ਕਹਿੰਦੇ ਗ੍ਰਨੇਡ ਮਾਮਲੇ ਵਾਲੇ ਬਿਆਨ ਦੇ ਉੱਪਰ ਕਹਿੰਦੇ ਵੀ ਤੰਗ ਨਾ ਕਰੋ ਬਾਜਵਾ ਸਾਹਿਬ ਨੂੰ। ਹਾਂਜੀ, ਬੇਸਿਕਲੀ ਤਾਂ ਇਹ ਸੀਗਾ ਕਿ ਜਿਵੇਂ ਆਪਾਂ ਪਹਿਲਾਂ ਵੀ ਆਪਣੇ ਉਸ ਗੱਲ ਕਰ ਚੁੱਕੇ ਹਾਂ ਬੁਲੇਟਿਨ 'ਚ ਕਿ ਲਗਾਤਾਰ ਜਿਹੜੀ ਮੋਹਾਲੀ ਦੀ ਸਾਈਬਰ ਪੁਲਿਸ ਸੀਗੀ ਉਹ ਉਹਨਾਂ ਦੇ ਫੋਨ ਦਾ ਪਾਸਵਰਡ ਮੰਗ ਰਹੀ ਸੀਗੀ ਤਾਂ ਕਿ ਤੇ ਉਹਨਾਂ ਦੇ ਜਿਹੜਾ ਹੋਰ ਪਰਸਨਲ ਡਾਟਾ ਉਹਦਾ ਐਕਸੈਸ ਮੰਗ ਰਹੀ ਸੀਗੀ। ਪ੍ਰਤਾਪ ਸਿੰਘ ਬਾਜਵਾ ਦੇ ਪਰਸਨਲ ਡਾਟਾ ਦਾ ਐਕਸੈਸ ਮੰਗ ਰਹੀ ਸੀ ਮੋਹਾਲੀ ਦੀ ਸਾਈਬਰ ਪੁਲਿਸ। ਪਰ ਆਪਾਂ ਨੂੰ ਪਤਾ ਕਿ ਪ੍ਰਤਾਪ ਬਾਜਵਾ ਹਾਈ ਕੋਰਟ ਚਲੇ ਗਏ ਸੀਗੇ। ਹਾਈ ਕੋਰਟ 'ਚ ਸੁਣਵਾਈ ਸੀਗੀ। ਉਹਨਾਂ ਵੱਲੋਂ RS ਚੀਮਾ ਜਿਹੜੇ ਕਿ ਬਹੁਤ ਵੱਡੇ ਵਕੀਲ ਨੇ, ਸੀਨੀਅਰ ਐਡਵੋਕੇਟ RS ਚੀਮਾ ਅਪੀਅਰ ਹੋਏ ਸੀਗੇ ਤੇ ਉਹਨਾਂ ਦੇ ਹੱਕ 'ਚ ਫੈਸਲਾ ਆਇਆ ਹੈਗਾ। ਤੇ ਹਾਈ ਕੋਰਟ ਨੇ ਕਿਹਾ ਹੈਗਾ ਕਿ ਜਿਹੜੇ ਲੀਡਰ ਆਫ ਆਪੋਜੀਸ਼ਨ ਹੈ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ। ਤੇ ਇਹ ਵੀ ਗੱਲ ਆ ਰਹੀ ਹੈ ਕਿ ਉਹਨਾਂ ਨੂੰ ਹੁਣ ਆਪਣਾ ਪਰਸਨਲ ਡਾਟਾ ਦੇਣ ਦੀ ਲੋੜ ਨਹੀਂ ਹੈ। ਇਹ ਗੱਲ ਨਿਕਲ ਕੇ ਆ ਰਹੀ ਹੈ ਜੀ, ਸੋ ਇਸੇ ਦੇ ਨਾਲ ਸੁਖਬੀਰ ਬਾਦਲ ਹੁਣੀ ਕੱਲ ਇਆਲੀ ਦੇ ਮਨਪ੍ਰੀਤ ਇਆਲੀ ਦੇ ਹਲਕੇ ਦੇ ਵਿੱਚ ਸਨ। ਉਹਨਾਂ ਨੇ ਖਾਸੇ ਮੈਡਲ ਵੰਡੇ ਗਦਾਰੀ ਵਾਲੇ ਤੇ ਹੁਣ ਇਆਲੀ ਨੇ ਵੀ ਮੋੜਵਾਂ ਜਵਾਬ ਦਿੱਤਾ। ਕੀ ਕਹਿ ਰਹੇ ਨੇ ਉਹ? ਹਾਂਜੀ, ਇਹ ਕੱਲ ਦੀ ਗੱਲ ਨਹੀਂ ਗੁਰਪ੍ਰੀਤ, ਇਹ ਸ਼ਾਇਦ 2 ਦਿਨ ਪਹਿਲਾਂ ਦੀ ਗੱਲ ਹੈ, ਸ਼ਾਇਦ ਪਰਸੋਂ ਦੀ। ਕੱਲ ਤੋਂ ਕਿ ਸੁਖਬੀਰ ਬਾਦਲ ਨੇ ਉਹਨਾਂ ਨੂੰ ਗੱਦਾਰ ਕਿਹਾ ਸੀਗਾ। ਅੱਜ ਇਆਲੀ ਹੋਰਾਂ ਨੇ ਉਹਨਾਂ ਦਾ ਜਵਾਬ ਦਿੱਤਾ ਹੈ। ਇਆਲੀ ਹੋਰਾਂ ਨੇ ਕਿਹਾ ਹੈਗਾ ਕਿ ਮਤਲਬ ਜਿਹੜਾ ਵੀ ਬੰਦਾ ਪਾਰਟੀ ਦੇ ਅੰਦਰ ਜੋ ਕੁਝ ਗਲਤ ਚੱਲ ਰਿਹਾ ਹੈਗਾ ਉਹਦੇ ਗਲਤ ਦੇ ਉਲਟ ਆਵਾਜ਼ ਚੁੱਕਦਾ ਹੈਗਾ ਉਹਨੂੰ ਤੁਸੀਂ ਗੱਦਾਰ ਕਹਿ ਦਿੰਦੇ ਹੋ। ਇਹ ਕਿੱਥੋਂ ਤੱਕ ਸਹੀ ਹੈ? ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਪਾਰਟੀ ਅੰਦਰ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਉਹਨਾਂ ਦਾ ਵਿਰੋਧ ਕਰਨਾ ਕੋਈ ਗੱਦਾਰੀ ਨਹੀਂ ਹੁੰਦੀ।
ਤੇ ਇਹ ਮੋਟਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਝੰਡਾ ਹੈ ਉਹਨੂੰ ਮੈਂ ਹਮੇਸ਼ਾ ਬੁਲੰਦ ਕੀਤਾ ਹੈਗਾ। ਮੈਂ ਜਿਹੜੀਆਂ ਗੱਲਾਂ ਚੱਕੀਆਂ ਸੀਗੀਆਂ, ਇੱਕ ਤਾਂ ਸੁਮੇਧ ਸੈਣੀ ਨੂੰ ਡੀਜੀਪੀ ਬਣਾਉਣ ਤੇ ਮੈਂ ਸਵਾਲ ਚੁੱਕੇ ਸੀਗੇ, ਸਰਸਾਮੁਖੀ ਨੂੰ ਮਾਫੀ ਦੇਣ ਤੇ, ਡੇਰੇ ਦੀ ਹਮਾਇਤ ਕਰਨ ਤੇ, ਕਿਸਾਨ ਮੁੱਦਿਆਂ ਤੇ, ਪਾਰਟੀ ਦੀ ਗਲਤ ਨੀਤੀਆਂ ਤੇ ਮੈਂ ਆਪਣੀ ਆਵਾਜ਼ ਚੁੱਕੀ ਸੀਗੀ। ਮਤਲਬ ਮੈਂ ਤਾਂ ਕੁਝ ਗਲਤ ਕੀਤਾ ਨਹੀਂ। ਤੇ ਇਹ ਮੋਟਾ ਉਹਨਾਂ ਨੇ ਕਿਹਾ ਹੈਗਾ। ਤੇ ਫਿਰ ਮੈਨੂੰ ਇਹਦੇ ਚ ਸੁਖਬੀਰ ਬਾਦਲ ਹੋਣਾ ਦਾ ਕੀ ਰਿਐਕਸ਼ਨ ਆਉਂਦਾ ਹੈਗਾ। ਮੈਂ ਮਤਲਬ ਮਨਪ੍ਰੀਤ ਐਲੀ ਨੂੰ ਗੱਦਾਰ ਕਿਹਾ ਜਾਣਾ ਮੈਨੂੰ ਗਲਤ ਲੱਗਿਆ। ਉਹ ਠੀਕ ਹੈ ਕਿ ਇੰਟਰਨਲ ਪਾਰਟੀ ਪੋਲਿਟਿਕਸ 'ਚ ਉਹ ਹਮੇਸ਼ਾ ਸੁਖਬੀਰ ਬਾਦਲ ਦੇ ਉਲਟ ਖੜੇ ਰਹੇ ਨੇ, ਲੇਕਿਨ ਉਹਨਾਂ ਨੇ ਜਿਹੜੇ ਸਵਾਲ ਚੁੱਕੇ ਨੇ ਉਹ ਜਾਇਜ਼ ਨੇ। ਮਤਲਬ ਪੋਲੀਟੀਕਲੀ ਤੁਸੀਂ ਵੇਖੋਗੇ ਤੇ ਉਹਨਾਂ ਦੀ ਪੋਲੀਟੀਕਲ ਪੋਜੀਸ਼ਨਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਬਣਤੀਆਂ ਪੋਲੀਟੀਕਲ ਪੋਜੀਸ਼ਨਾਂ ਸੀ ਉਹਨਾਂ ਨਾਲ ਮੇਲ ਖਾਂਦੀਆਂ ਰਹੀਆਂ ਨੇ। ਜਿਹੜੇ ਪਾਰਟੀ ਦੀ ਲੀਹ ਤੋਂ ਅੱਡ ਹੋਏ ਨੇ ਜਾਂ ਫਿਰ ਮਤਲਬ ਜੁਗਾੜਬਾਜ਼ ਕਿਸਮ ਦੀ ਪੋਲਿਟਿਕਸ ਕਰਨ ਦੀ ਕੋਸ਼ਿਸ਼ ਤਾਂ ਸੁਖਬੀਰ ਬਾਦਲ ਨੇ ਕੀਤੀ ਹੈ। ਜੇ ਕੋਈ ਗੱਦਾਰੀ ਦਾ ਆਰੋਪ ਲੱਗਣਾ ਚਾਹੀਦਾ ਹੈ, ਗੱਦਾਰੀ ਦਾ ਟੈਗ ਲੱਗਣਾ ਚਾਹੀਦਾ, ਉਹ ਤਾਂ ਸੁਖਬੀਰ ਬਾਦਲ ਤੇ ਲੱਗਣਾ ਚਾਹੀਦਾ। ਉਹ ਤਾਂ ਆਪਾਂ ਦੇਖ ਵੀ ਚੁੱਕੇ ਹੈਗੇ ਆ ਕਿਵੇਂ 2 ਦਸੰਬਰ ਨੂੰ ਉਹ ਸਾਰੀਆਂ ਗਲਤੀਆਂ ਮੰਨ ਰਹੇ ਸੀਗੇ ਤੇ ਉਹ ਸਾਰੀਆਂ ਗਲਤੀਆਂ ਇਸ ਕਿਸਮ ਦੀਆਂ ਸੀਗੀਆਂ ਜਿਹੜੇ ਇਸ਼ਾਰਾ ਕਰਦੀਆਂ ਨੇ ਕਿ ਗੱਦਾਰ ਕੌਣ ਹੈ ਕੌਮ ਦਾ। ਪਰ ਖੈਰ ਚਲੋ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਹੈਗਾ, ਉਹਨੂੰ ਸਜ਼ਾ ਦੇ ਕੇ ਸੁਖਬੀਰ ਬਾਦਲ ਨੂੰ ਬਖਸ਼ ਦਿੱਤਾ ਹੈਗਾ ਤੇ ਉਹਨੂੰ ਅੱਗੇ ਕੰਮ ਕਰਨ ਦਾ ਮਤਲਬ, ਹਾਲਾਂਕਿ ਇਹ ਵੀ ਕਿਹਾ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਕੋਈ ਮਤਲਬ ਮੋਰਲ ਉਹ ਨਹੀਂ ਬਚਿਆਗਾ, ਅਗਵਾਈ ਕਰਨ ਦੇ ਯੋਗ ਨਹੀਂ ਹੈ ਕਿਹਾ ਗਿਆ ਸੀ। ਹਾਂ ਤੇ ਲੀਡਰਸ਼ਿਪ ਕਰਨ ਦਾ ਕੋਈ ਮੋਰਲ ਰਾਈਟ ਬਚਿਆ ਨਹੀਂ ਇਹਨਾਂ ਕੋਲ, ਇਹ ਕਿਹਾ ਗਿਆ ਸੀਗਾ। ਪਰ ਖੈਰ ਉਹ ਤਾਂ ਸਾਰੇ ਮੋਰਲਿਟੀਜ਼ ਤਾਂ ਇਹਨਾਂ ਨੇ ਦੁਬਾਰੇ ਆਵਾਜ਼ 'ਚ ਉਡਾ ਦਿੱਤੀਆਂ ਤੇ ਦੁਬਾਰੇ ਪ੍ਰਧਾਨ ਬਣ ਗਏ ਨੇ ਤੇ ਹੁਣ ਜਿਹੜੇ ਲੋਕ ਸਹੀ ਪੋਲੀਟੀਕਲ ਪੋਜੀਸ਼ਨਾਂ ਲੈ ਰਹੇ ਸੀਗੇ ਉਹਨਾਂ ਨੂੰ ਇਹ ਗੱਦਾਰ ਕਹਿ ਰਹੇ ਨੇ ਜੀ। ਸੋ ਉਧਰ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਤੇ ਵਿਧਾਨ ਸਭਾ ਸਪੀਕਰ ਨੇ ਉਹਨਾਂ ਨੂੰ ਘੇਰਾ ਪੈ ਗਿਆ ਡੱਲੇਵਾਲ ਪਿੰਡ ਦੇ ਕੋਲ ਕਹਿੰਦੇ। ਹਾਂ, ਉਹ ਡੱਲੇਵਾਲ ਪਿੰਡ 'ਚ ਇੱਕ ਜਾ ਰਹੇ ਸੀਗੇ ਇੱਕ ਆਪਣੀ ਸਭਾ ਵਾਸਤੇ ਤੇ ਉੱਥੇ ਫਰੀਦਕੋਟ ਡੱਲੇਵਾਲ ਪਿੰਡ ਦੇ ਕਿਸਾਨਾਂ ਨੇ ਉਹਨਾਂ ਤੋਂ ਸਵਾਲ ਪੁੱਛੇ ਤੇ ਗੁਰਦੀਪ ਸਿੰਘ ਸੇਖੋਂ ਉਹਨਾਂ ਦਾ ਸ਼ਾਇਦ ਨਾਂ ਹੈਗਾ, ਗੁਰਦੀਪ ਸਿੰਘ ਢਿੱਲੋਂ ਜਾਂ ਸੇਖੋਂ, ਪਰ ਗੁਰਦੀਪ ਸਿੰਘ ਨਾਂ ਹੈਗਾ ਇਹਨਾਂ ਮੈਨੂੰ ਪਤਾ ਹੈਗਾ। ਤੇ ਉਹ ਉਹਨਾਂ ਨੂੰ ਸਵਾਲ ਚੁੱਕੇ ਕਿਸਾਨਾਂ ਨੇ ਤੇ ਉਹਨਾਂ ਨੂੰ ਧਮਕਾਇਆ ਕਿ ਤੁਸੀਂ ਸਾਡੇ ਪਿੰਡ ਆ ਗਏ। ਸਾਡੇ ਪਿੰਡ ਦਾ ਹੀ ਬੰਦਾ ਸੀਗਾ ਜਿਹੜਾ ਉੱਥੇ ਅੰਦੋਲਨ ਨੂੰ ਲੀਡ ਕਰ ਰਿਹਾ ਸੀਗਾ ਤੇ ਉਹਦੇ ਨਾਲ ਤੁਸੀਂ ਕੀ ਕੀਤਾ ਹੈਗਾ। ਇਸ ਕਿਸਮ ਦੀਆਂ ਗੱਲਾਂ ਕਿਸਾਨਾਂ ਨੇ ਅੱਜ ਉਹਨੂੰ ਸੁਣਾਈਆਂ ਤੇ ਵਾਪਸ ਮੋੜ ਦਿੱਤਾ। ਮਤਲਬ ਮੈਂ ਜਿਵੇਂ ਕੱਲ ਵੀ ਆਪਾਂ ਮਾਨਸੇ ਦੀ ਖਬਰ ਦੀ ਜ਼ਿਕਰ ਕਰ ਰਹੇ ਸੀਗੇ ਕਿ ਉੱਥੇ ਮਾਨਸੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕਿਸਾਨਾਂ ਨੇ ਘੇਰ ਲਿਆ ਸੀ, ਅੱਜ ਫਰੀਦਕੋਟ 'ਚ ਹੋ ਗਿਆ। ਇਹ ਤੁਹਾਨੂੰ ਹੁਣ ਆਪਣੇ ਬੁਲੇਟਿਨ ਦੀ ਰੂਟੀਨ ਖਬਰਾਂ ਹੋਣਗੀਆਂ। ਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਮਐਲਏ ਨੂੰ ਕਿਸਾਨ ਹੁਣ ਘੇਰੀ ਖੜੇ ਰਹਿਣਗੇ ਜੀ। ਸੋ ਕਰੈਕਸ਼ਨ ਕਰ ਦਈਏ ਕਿ ਉਹ ਵਿਧਾਨ ਸਭਾ ਦੇ ਸਪੀਕਰ ਨਹੀਂ ਸਨ, ਉਹ ਫਰੀਦਕੋਟ ਤੋਂ ਸਨ। ਸੇਖੋਂ ਸਾਹਿਬ ਉਹ ਐਮਐਲਏ ਨੇ ਉੱਥੋਂ, ਤੇ ਜਿਹੜੇ ਕੋਟਕਪੂਰੇ ਤੋਂ ਨੇ ਉਹ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ। ਸੋ ਇੱਥੇ ਹੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।